अस्सलाम वालेकुम, सत श्री अकाल, प्रणाम जी दोस्तों। एक पिंड पंजाब का चैनल की टीम अज पहुंची है जी अपने पंजाबी दोस्तों के कोल। इन्हां दे नाल आपां अज पंजाबी ते गलबात करनी, पंजाब के मुकदे हुए कल्चर ते गल करनी आ। पंजाबी की जगह उर्दू ने ले ली आ। पंजाब दीयां रस्मां, पंजाब के रिवाज, ये सारियां गल्लां बातां अज अपने मेहमानां दे नाल डिस्कस करनी जी। दसदे जाने साडे नाल प्रोफैसर तारक साहब लईए तो कि पंजाबी के शायर भी है जी। साडे नाल अपने दिलावर साहब बैठे हैं, ये भी टीचिंग करवाते हैं, टीचर है जी। उस दे नाल साडे अब्दुरमान भाई साहब बैठे हैं जी, ये भी पंजाबी शायर भी है जी, टीचर भी है जी और होम्योपैथिक डॉक्टर भी है जी। नाल साडे बैठे जी राणा लियाज साहब, ये अपने समाजी कारकुन भी आ, सियासत के नाल भी तल्लक रखते हैं, दे किसान मैंबर भी है जी और ये पंजाबी के मुतलक इन्हों को बड़ी मालूमात है जी। लेकिन अज के प्रोग्राम की जी होस्टिंग है जी वो साडे तारक भाई करनगे, असीं माइक इन्हां दे हवाले कर देंगे। दोस्तों, नासिर किसाना साहब के चैनल एक पिंड पंजाब का मैं उसका शुक्रगुजार हाँ। तो अज असीं बैठे हैं जिस तरह नासिर भाई ने दस्सिया गोजरा शहर के नाल, ते असीं कुछ दोस्तों के नाल पंजाब, इसकी धरती, इसकी बोली, इसकी गुमशुदा विरासत और दिनों दिन बदलते जा रहे पंजाब के कल्चर ते शेड्स बारे गल करनी है। ते असीं अपने दोस्तों के नाल गलबात का आगाज़ करते हैं। सब तो पहले मैं गल शुरू करदा अब्दुर्रहमान दानिश साहब तो, जिहड़े टीचर ने, पढ़ा रहे ने ते शायर ने, उर्दू दे विच मास्टर्स कीता होया, शायरी दे नाल पढ़न नाल भी दिलचस्पी है और शायरी आप भी शायर हैगे जी। अब्दुर्रहमान दानिश साहब, पहले तो दसो भी तुसीं किहड़ी जगह ते पढ़ा रहे? सर मैं 157 चीते हाई स्कूल च इस वेले अपने तदरीसी फराइज सर अंजाम दे रहा। कोई 20 साल हो गए मैनूं उत्थे पढ़ांदे। अल्लाह का शुक्र है घर दे करीब भी है। ते तुहानूं देखिया एहसास हुंदा जिद्दां एक पूरा शायर दा गैटअप हुंदा ना जी, सुलझे होए शायर दा ਜਿਹੜਾ ਗੈਟਅਪ ਹੁੰਦਾ ਇੱਕ ਤਾਂ ਸ਼ਾਇਰ ਦਾ ਸਾਡੇ ਕੋਲ ਰਵਾਇਤੀ ਤਸੱਵਰ ਹੈ ਨਾ ਜੀ, ਜਿਹੜਾ ਲਖਨਊ ਵੱਲੋਂ ਆਇਆ, ਦਿੱਲੀ ਵੱਲੋਂ ਆਇਆ, ਟੋਪੀ ਵੀ ਲੈਂਦੇ ਸੀ ਉਹ ਜਿਹੜੇ ਮਤਲਬ ਦਰਬਾਰ ਨਾਲ ਵਾਬਸਤਾ ਲੋਕ ਸੀ, ਉਹਨਾਂ ਦਾ ਗੈਟਅਪ ਵੀ ਦਰਬਾਰੀ ਕਿਸਮ ਦਾ ਹੁੰਦਾ ਸੀ। ਤੇ ਪੰਜਾਬ ਦੇ ਸ਼ਾਇਰ ਦੇ ਬਾਰੇ ਵਿੱਚ ਸਾਡਾ ਇਹ ਥੀਸਿਸ ਹੈ ਕਿ ਪੰਜਾਬ ਦਾ ਸ਼ਾਇਰ ਜਿਹੜਾ ਉਹ ਦਰਬਾਰੀ ਨਹੀਂ ਹੈ ਜੀ। ਉਹ ਕਿਸੇ ਦੇ ਮਗਰ ਜਾ ਕੇ ਸ਼ੇਰ ਨਹੀਂ ਸੁਣਾਉਂਦਾ, ਕੋਈ ਸ਼ੇਰ ਸੁਣ ਲਈ ਆ ਜਾਂਦਾ ਤਾਂ ਫਿਰ ਉਹ ਆਪਣੇ ਸ਼ੇਰਾਂ ਨਾਲ ਨਵਾਜ਼ਦਾ ਦੂਸਰਿਆਂ ਨੂੰ। ਤੇ ਇਸੇ ਤਰ੍ਹਾਂ ਹੀ ਅਸੀਂ ਚੱਲ ਕੇ ਦਾਨਿਸ਼ ਸਾਹਿਬ ਦੇ ਕੋਲ ਆਏ ਹਾਂ। ਤੇ ਦਾਨਿਸ਼ ਸਾਹਿਬ, ਪੰਜਾਬੀ ਜ਼ੁਬਾਨ, ਇਹਦੇ ਅਦਬ ਨਾਲ ਇਹ ਤੁਹਾਨੂੰ ਦਿਲਚਸਪੀ ਕਦੋਂ ਪੈਦਾ ਹੋਈ? ਦਰਅਸਲ ਅਸੀਂ ਇੱਕ ਪੰਜਾਬ ਦੀ ਮਿੱਟੀ 'ਚੋਂ ਜਨਮ ਲੈਣ ਵਾਲੇ ਲੋਕ ਹਾਂ, ਇੱਕ ਪੰਜਾਬੀ ਕੁੱਖ ਦੇ ਵਿੱਚੋਂ ਜਨਮ ਲੈਣ ਵਾਲੇ ਲੋਕ ਹਾਂ ਤੇ ਇਹਦੇ ਨਾਲ ਦਿਲਚਸਪੀ ਸਾਡੀ ਕੁਦਰਤੀ ਅਮਰ। ਲਿਹਾਜ਼ਾ ਪੰਜਾਬੀ, ਦੇਖੋ ਤੁਸੀਂ ਇੱਕ ਕਾਂ ਦਾ ਬੱਚਾ ਉਹ ਆਪਣੀ ਮਾਂ ਦੀ ਬੋਲੀ ਨਹੀਂ ਛੱਡਦਾ ਤੇ ਅਫਸੋਸ ਇਸ ਚੀਜ਼ ਦਾ ਕਿ ਇਨਸਾਨ ਜਿਹੜੇ ਉਹ ਪੰਜਾਬੀ ਹੋ ਕੇ ਉਰਦੂ ਨੂੰ ਬਹੁਤ ਜ਼ਿਆਦਾ ਤਰਜੀਹ ਦਿੰਦੇ ਨੇ, ਔਖੇ ਹੋ ਕੇ ਇੰਗਲਿਸ਼ ਬੋਲਦੇ ਆ। ਲੇਕਿਨ ਪੰਜਾਬੀ ਇੱਕ ਸੌਖੀ ਜ਼ੁਬਾਨ ਹੈ, ਸਾਡੀ ਜ਼ੁਬਾਨ ਤੇ ਚੜੀ ਹੋਈ ਆ, ਫਿਰ ਵੀ ਅਸੀਂ ਇਹਨੂੰ ਨਹੀਂ ਬੋਲਦੇ। ਇਹ ਬੜੇ ਅਫਸੋਸ ਦੀ ਗੱਲ ਹੈ। ਆਮ ਤੌਰ ਤੇ ਅਸੀਂ ਦੇਖਿਆ ਹੈ ਕਿ ਜਦੋਂ ਸਾਡੀਆਂ ਕੋਈ ਸਿਆਸੀ ਮੀਟਿੰਗ ਹੁੰਦੀਆਂ ਨਾ, ਜਲਸੇ ਵਗੈਰਾ ਹੁੰਦੇ, ਚਾਹੇ ਉਹ ਲੋਕਲ ਸਤ੍ਹਾ ਤੇ ਹੋਣ ਜਾਂ ਸਾਡੇ MP MLA ਅਸੈਂਬਲੀਆਂ ਦੇ ਹੋਣ, ਅਚਾਨਕ ਜਿਹੜਾ ਸਾਡਾ ਲੀਡਰ ਹੈ ਉਹ ਲੋਕਾਂ ਦੇ ਨਾਲ ਜਦੋਂ ਬੈਠਾ ਹੈ ਮਜਮੇ ਦੇ ਵਿੱਚ, ਆਮ ਗੱਲਾਂ ਬਾਤਾਂ ਦੇ ਵਿੱਚ ਪੰਜਾਬੀ ਬੋਲ ਰਿਹਾ ਹੁੰਦਾ, ਚੰਦ ਕਦਮ ਦੂਰ ਸਟੇਜ ਲੱਗਾ ਹੁੰਦਾ, ਮਾਈਕ ਲੱਗਾ ਹੁੰਦਾ, ਉੱਥੋਂ ਤੁਰ ਕੇ ਜਦੋਂ ਉੱਥੇ ਤੱਕ ਜਾਂਦਾ ਉਦੋਂ ਹੋਰ ਜ਼ੁਬਾਨ ਬੋਲਣਾ ਸ਼ੁਰੂ ਕਰ ਦਿੰਦਾ। ਤੇ ਇਹ ਬੜਾ ਗੈਰ ਫਿਤਰੀ ਵੀ ਹੈ, ਆਪਣੀ ਜ਼ੁਬਾਨ ਛੱਡ ਕੇ ਦੂਸਰੀ ਜ਼ੁਬਾਨ ਨੂੰ ਵਸੀਲਾ ਇਜ਼ਹਾਰ ਬਣਾਉਣਾ ਉਹਨਾਂ ਲੋਕਾਂ ਨਾਲ ਜਿਹੜੇ ਉਹ ਜ਼ੁਬਾਨ ਸਮਝਦੇ। ਤਾਰਕ ਸਾਹਿਬ, ਮੈਂ ਇਹਨੂੰ ਕੰਪਲੈਕਸ ਕਹਾਂਗਾ ਕਿ ਬਾਜ਼ ਲੋਕਾਂ ਨੂੰ ਕੰਪਲੈਕਸ ਹੁੰਦਾ ਕਿ ਸ਼ਾਇਦ ਅਸੀਂ ਪੰਜਾਬੀ ਬੋਲਣ ਨਾਲ ਕੋਈ ਬਹੁਤ ਬੈਕਵਰਡ ਕੌਮ ਲੱਗਾਂਗੇ, ਆਕਵਰਡ ਲੱਗਾਂਗੇ। ਇਹ ਸਾਡਾ ਕੰਪਲੈਕਸ ਹੈ ਜਿਹੜਾ ਸਾਨੂੰ ਸਤਾ ਰਿਹਾ ਵਾ। ਲੇਕਿਨ ਅਗਰ ਅਸੀਂ ਚਾਹੀਏ ਨਾ ਤੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਸਿਖਾ ਰਹੇ ਹਾਂ, ਸਭ ਕੁਝ ਸਿਖਾ ਸਕਦੇ ਹਾਂ। ਮੇਰੀ ਬੇਗਮ ਸੀ ਤੇ ਉਹ ਬੱਚੇ ਨੂੰ ਸਿਖਾਉਣ ਲੱਗ ਪਈ, ਕਹਿੰਦੀ ਨਹੀਂ ਉਰਦੂ ਬੋਲਣਾ ਤੂੰ, ਠੀਕ ਹੈ। ਮੇਰੀ ਲਾਹੌਰ ਸੱਸ ਸੀ, ਉਹ 10 ਪੜ੍ਹੇ ਸੀ, ਉਹ ਪੁਰਾਣੇ ਜ਼ਮਾਨੇ ਦੇ। ਉਹਨਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਨਹੀਂ ਬੇਟਾ, ਬੱਚਾ ਜਿਹੜਾ ਉਹਨੂੰ ਅਦਬ ਸਿਖਾਓ, ਜ਼ੁਬਾਨ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਬੋਲੀ ਉਹੀ ਹੁੰਦੀ ਜਿਹੜੀ ਮਾਂ ਬੋਲਦੀ। ਮਾਂ ਇੱਕ ਦੇਖੋ ਕਿੱਡਾ ਉਹਦੇ ਵਿੱਚ ਪਿਆਰ ਹੁੰਦਾ। ਉਸ ਜਿਸ ਬੋਲੀ 'ਚ ਅਸੀਂ ਲੋਰੀਆਂ ਸੁਣਨੇ ਆ, ਵੱਡੇ ਹੋ ਕੇ ਉਹਨੂੰ ਭੁੱਲ ਜਾਂਦੇ ਹਾਂ। ਇਹ ਉਹਨਾਂ ਦੀ ਮਿਹਰਬਾਨੀ ਹੈ ਜੀ। ਵੈਸੇ ਅਸੀਂ ਜਦੋਂ ਪਟੜੀ ਤੋਂ ਉਤਰੇ ਆ ਨਾ, ਜਿਸ ਉਮਰ ਦੇ ਤੁਹਾਡੇ ਮਤਲਬ ਹੁਣੇ ਸਸੁਰਾਲ ਤੁਹਾਡੀ ਸੱਸ ਜੀ ਹੁਣੇ, ਉਸ ਉਮਰ ਦੇ ਵਿੱਚ ਸਾਡੀ ਗੱਡੀ ਪਟੜੀ ਤੋਂ ਉਤਰ ਗਈ ਸੀ। ਉਸ ਜ਼ਮਾਨੇ ਦੇ ਵਿੱਚ ਸਾਡੀਆਂ ਖਾਸ ਤੌਰ ਤੇ ਪਹਿਲੇ ਔਰਤਾਂ ਤੋਂ ਸ਼ੁਰੂ, ਹਾਲਾਂਕਿ ਮਾਂ ਬੋਲੀ ਹੁੰਦੀ ਹੈ,
ਲੇਕਿਨ ਸਭ ਤੋਂ ਪਹਿਲੇ ਸਾਡੀ ਔਰਤ ਦੇ ਵਿੱਚ ਇੱਕ ਕੰਪਲੈਕਸ ਆਇਆ ਕਿ ਉਹਨੇ 5 ਪੜ੍ਹੀ ਹੈ 8 ਪੜ੍ਹੀ ਹੈ, ਉਹਨੇ ਕੋਸ਼ਿਸ਼ ਕੀਤੀ ਬੱਚੇ ਨੂੰ ਨਾਲੇ ਚੰਡ ਮਾਰੀ ਉਹਨੇ ਕਿਹਾ ਉਰਦੂ ਮੈਂ ਗੱਲ ਕਰ, ਚਾਹੇ ਆਪ ਨੂੰ ਨਹੀਂ ਆਉਂਦੀ, ਉਹਨੇ ਕੋਸ਼ਿਸ਼ ਕੀਤਾ ਬੱਚੇ ਕੋਲ। ਅਸੀਂ ਜ਼ਬਾਨ ਬਦਲ ਕੇ ਨਾ ਪਤਾ ਨਹੀਂ ਕਿਹੜਾ ਅਸੀਂ ਕਲਚਰ ਲੱਭਦੇ ਆ। ਜ਼ਬਾਨ ਹੀ ਸਾਡੀ ਇੱਕ ਬੇਸ ਆ। ਜ਼ਬਾਨ ਜਿਹੜੀ ਆ ਇਹਦੇ ਵਿੱਚ ਅਦਬ ਸਿਖਾਓ ਬੱਚੇ ਨੂੰ। ਪੰਜਾਬੀ ਵਿੱਚ ਇੱਕ ਬੱਚਾ ਮਾਂ ਨੂੰ ਕਹਿੰਦਾ ਮਾਂ ਤੂੰ ਕਿੱਥੇ ਗਏ ਸੀ, ਮਾਂ ਤੁਸੀਂ ਕਿੱਥੇ ਗਏ ਸੀ, ਠੀਕ ਹੈ। ਇਸ ਤਰ੍ਹਾਂ ਸਾਡੇ ਉਹ ਜਿਸ ਤਰ੍ਹਾਂ ਸਾਡੇ ਸਿੱਖ ਭਰਾ ਨੇ ਬਾਰਡਰ ਪਾਰ, ਉਹ ਪੰਜਾਬੀ ਬੋਲ ਕੇ ਫਖਰ ਮਹਿਸੂਸ ਕਰਦੇ ਨੇ। ਇੱਕ ਬੱਚਾ ਪੰਜਾਬੀ ਦੇ ਵਿੱਚੋਂ ਫੇਲ ਹੋ ਜਾਂਦਾ ਨਾ ਤੇ ਉਹ ਸਾਰੇ ਸਬਜੈਕਟ ਵਿੱਚੋਂ ਫੇਲ ਕਰ ਦਿੰਦਾ। ਸਾਡੇ ਪੰਜਾਬੀ ਨੂੰ ਬੋਲਣਾ ਅਸੀਂ ਤੋਹੀਨ ਸਮਝਦੇ ਹਾਂ। ਇਹ ਬੜੇ ਵੱਡੇ ਨਾਇਨਸਾਫੀ ਹੈ ਪੰਜਾਬੀ ਨਾਲ। ਸਾਨੂੰ ਉਰਦੂ ਠੀਕ ਹੈ ਸਾਡੀ ਕੌਮੀ ਜ਼ੁਬਾਨ ਹੈ, ਲੇਕਿਨ ਆਪਣੀ ਮੈਂ ਇਹਦੇ ਤੋਂ ਫਰਾਰ ਨਹੀਂ ਹਾਸਲ ਕਰਦਾ। ਦੇਖੋ ਮੈਂ MA ਉਰਦੂ ਹਾਂ, ਠੀਕ ਹੈ। ਇਸ ਦੇ ਬਾਵਜੂਦ ਵੀ ਮੈਂ ਆਪਣੀ ਮਾਂ ਦੀ ਜ਼ੁਬਾਨ ਨੂੰ ਨਹੀਂ ਭੁੱਲਦਾ, ਕਿਉਂਕਿ ਉਹਨੇ ਮੈਨੂੰ ਤੋਤਲੀ ਜ਼ੁਬਾਨ ਦੇ ਵਿੱਚ ਪਹਿਲੇ ਬੋਲ ਕੇ ਪੰਜਾਬੀ ਫਿਰ ਸਿਖਾਇਆ ਤੇ ਉਹਦੇ ਤੋਂ ਮੈਂ ਸਭ ਕੁਝ ਸਿੱਖਿਆ। ਮੇਰੀ ਬੇਸ ਉਹ ਆ, ਮੇਰੇ ਪਾਰ ਉਹ ਨੇ। ਤੇ ਆਰਜ਼ੀ ਤੌਰ ਤੇ ਉਰਦੂ ਪੜ੍ਹ ਲੈਣ ਨਾਲ ਸਾਨੂੰ ਆਪਣੀ ਔਕਾਤ ਨਹੀਂ ਭੁੱਲਣੀ ਚਾਹੀਦੀ। ਫੌਰੀ ਤੌਰ ਤੇ ਅਸੀਂ ਉਹ ਪਟੜੀਆਂ ਉਤਰ ਜਾਂਦੇ ਹਾਂ ਤੇ ਪੰਜਾਬੀ ਨੂੰ ਭੁੱਲ ਜਾਂਦੇ ਹਾਂ। ਇਹ ਬੜੀ ਨਾਇਨਸਾਫੀ ਹੈ ਪੰਜਾਬੀ ਨਾਲ। ਅੱਛਾ ਦਾਨਿਸ਼ ਸਾਹਿਬ, ਇੱਕ ਤਾਂ ਰਿਆਸਤੀ ਸਤਹ ਤੇ ਹੋਇਆ ਕਿ ਉਰਦੂ ਨੂੰ ਰਿਪਲੇਸ ਕਰ ਦਿੱਤਾ ਗਿਆ ਸਾਡੀਆਂ ਬਾਕੀ ਜ਼ੁਬਾਨਾਂ ਦੇ ਨਾਲ। ਉਹਦੀ ਦਲੀਲ ਇਹ ਦਿੱਤੀ ਗਈ ਕਿ ਸਾਰਿਆਂ ਸੂਬਿਆਂ ਦੀਆਂ ਜ਼ੁਬਾਨਾਂ ਚੂੰਕਿ ਵੱਖਰੀਆਂ ਵੱਖਰੀਆਂ, ਉਰਦੂ ਤੁਹਾਨੂੰ ਜਿਹੜੀ ਹੈ ਰਾਬਤੇ ਦੀ ਜ਼ੁਬਾਨ ਦਾ ਕੰਮ ਦੇਗੀ, ਤੁਹਾਨੂੰ ਕਨੈਕਟ ਕਰੇਗੀ। ਇੱਕ ਦਲੀਲ ਇਹ ਦਿੱਤੀ ਗਈ ਹੈ। ਪੰਜਾਬ 'ਚ ਸਾਨੂੰ ਦਲੀਲ ਖਾਸ ਤੌਰ ਤੇ ਦਿੱਤੀ ਗਈ ਹੈ ਕਿ ਪੰਜਾਬੀ ਚੂੰਕਿ ਸਿੱਖਾਂ ਦੀ ਮਜ਼ਹਬੀ ਜ਼ੁਬਾਨ ਹੈ ਤੇ ਸਿੱਖ ਬੋਲਦੇ ਸੀ, ਸਿੱਖਾਂ ਨੇ ਜਿਹੜਾ ਜਿੱਦਾਂ ਹੁਣ ਸਾਡਾ ਸਿਲੇਬਸ ਕਹਿੰਦਾ ਦੋਨੋਂ ਪਾਸੇ ਉਹਦੇ ਆਪਣੇ ਆਪਣੇ ਮਸਾਇਲ ਹੈ ਕਿ ਉਹਨਾਂ ਨੇ ਸਾਡੇ ਨਾਲ ਜ਼ਿਆਦਤੀ ਕੀਤੀ ਆ, ਉਹਨਾਂ ਦੀ ਜ਼ੁਬਾਨ ਸੀ, ਉਹ ਚਲੇ ਗਏ, ਹੁਣ ਇੱਥੇ ਕੀ ਕੰਮ ਹੈ। ਇਹ ਪੰਜਾਬੀਆਂ ਨੂੰ ਲਾਜਵਾਬ ਕਰਨ ਲਈ ਇਹ ਦਲੀਲ ਦਿੱਤੀ ਗਈ। ਅੱਛਾ ਉਹਦੀ ਜਗ੍ਹਾ ਉਰਦੂ ਤੇ ਆ ਗਈ, ਠੀਕ ਹੈ, ਚਲੋ ਉਰਦੂ ਪੜ੍ਹਾਉਣੀ ਹੈ, ਬੱਚਿਆਂ ਨੂੰ ਪੜ੍ਹਾਓ। ਲੇਕਿਨ ਕੀ ਇਹ ਜ਼ਰੂਰੀ ਹੈ ਕਿ ਆਪਣੀ ਜ਼ੁਬਾਨ ਦੀ ਕੀਮਤ ਦੇ ਉੱਤੇ ਹੀ ਤੁਸੀਂ ਜਿਹੜਾ ਟੋਟਲੀ ਆਪਣੀ ਜ਼ੁਬਾਨ ਰਿਪਲੇਸ ਕਰ ਦੇਣੀ, ਘਰਾਂ 'ਚ ਕੱਢ ਦੇਣੀ? ਨਹੀਂ, ਦੂਸਰੀ ਜ਼ੁਬਾਨ ਤੇ ਪੰਜਾਬੀ ਨਾਲ, ਪੰਜਾਬੀ ਦੇ ਦੂਸਰੀ ਜ਼ੁਬਾਨ ਤੇ ਸਮਝੌਤਾ ਨਹੀਂ ਕਰਨਾ ਚਾਹੀਦਾ। ਪੰਜਾਬੀ ਦੇਖੋ ਇੱਕ ਸਾਡੀ ਬੇਸ ਹੀ ਪੰਜਾਬੀ ਹੈ। ਅਗਰ ਅਸੀਂ ਸਮਝੌਤਾ ਕਰਾਂਗੇ, ਆਪਣੇ ਬੱਚੇ ਨੂੰ ਪੰਜਾਬੀ ਨਾ ਸਿਖਾਵਾਂਗੇ, ਕੰਪਲੈਕਸ ਦਾ ਸ਼ਿਕਾਰ ਹੋਣਗੇ ਬੱਚੇ, ਤੇ ਪੰਜਾਬੀ ਸਿਖਾਵਾਂਗੇ ਤੇ ਜ਼ਿਆਦਾ ਉਹ ਆਪਣੇ ਮਾਂ-ਬਾਪ ਦੀ ਸਾਡੇ ਰਸਮ ਰਿਵਾਜ ਨੂੰ ਸਮਝਣਗੇ, ਕਿਉਂਕਿ ਪੰਜਾਬੀ ਸਾਡੇ ਕਲਚਰ ਦੇ ਕਰੀਬ ਆ। ਸਾਡੀ ਇੱਕ ਕੁਦਰਤੀ ਜ਼ੁਬਾਨ ਆ ਜਿਹੜੀ ਮਾਂ ਨੇ ਸਾਨੂੰ ਦੱਸੀ ਹੈ। ਤੇ ਜਿਹੜੀ ਮਾਂ ਦਾ ਆਪਣਾ ਵਿਰਸਾ ਹੁੰਦਾ, ਅਸੀਂ ਜੇਕਰ ਮਾਂ ਦੀ ਇੱਕ ਛੋਟੀ ਜਿਹੀ ਪੇਟੀ ਹੋਵੇ ਉਹਨੂੰ ਸੰਭਾਲ ਕੇ ਰੱਖਦੇ ਹਾਂ ਕਿ ਇਹ ਮੇਰੀ ਮਾਂ ਦੀ ਪੇਟੀ ਹੈ, ਇਹ ਪੇਟੀ ਮੇਰੀ ਹਾਂਜੀ ਮੇਰੀ ਮਾਂ ਦੇ ਇੰਨੇ ਖੇਤ ਸੀ, ਅੱਜ ਮੇਰੀ ਮਾਂ ਦੀਆਂ ਇੰਨੀਆਂ ਦਰੀਆਂ ਸੀ, ਅੱਧੇ ਮੈਨੂੰ ਦੇ ਅੱਧੇ ਉਸ ਭਰਾ ਨੂੰ। ਲੇਕਿਨ ਕਲਚਰ ਦੇ ਵਿੱਚ ਅਸੀਂ ਹਿੱਸਾ ਕਿਉਂ ਭੁੱਲ ਜਾਂਦੇ ਆਪਣਾ, ਜਿਹੜਾ ਅਸੀਂ ਮਾਂ ਕੋਲੋਂ ਲੈਣਾ ਚਾਹੁੰਦੇ ਹਾਂ। ਹਾਂ, ਮਾਂ ਨੇ ਸਾਡੇ 'ਚ ਸਮੋਇਆ ਜਿਹੜਾ, ਉਹਨੂੰ ਅਸੀਂ ਬਾਹਰ ਕੱਢਣਾ ਚਾਹੁੰਦੇ ਹਾਂ ਤੇ ਇਹ ਇੱਕ ਖਿਲਾਫੇ ਫਿਤਰਤ ਬਾਤ ਹੈ। ਤੇ ਹਾਂਜੀ ਪੰਜਾਬੀ ਦਾ ਕੇਸ ਜਿਹੜਾ ਨਾ ਜੀ, ਇਹ ਨੈਚੁਰਲ ਇੱਕ ਤਾਂ ਹੁਣ ਇਨਸਾਨ ਦੇ ਹੋਣ ਦਾ, ਯਾਨੀ ਪੰਜਾਬੀ ਤੋਂ ਦੂਰੀ, ਇਹ ਡਿਨਾਈ ਕਰਨਾ ਹੈ ਕਿ ਤੁਸੀਂ ਨੈਚੁਰਲ ਹੋ। ਹਾਂ, ਇਸ ਦਾ ਇਨਕਾਰ ਹੈ ਬਿਲਕੁਲ ਫਿਤਰੀ ਤੌਰ ਦੇ ਉੱਤੇ। ਦੂਸਰਾ ਤਾਲੀਮੀ ਤੌਰ ਤੇ ਵੀ, ਕਿਉਂਕਿ ਤੁਸੀਂ ਐਜੂਕੇਸ਼ਨ ਨਾਲ ਮੁਨਸਲਿਕ ਹੋ ਤੇ ਸਾਡੀ UNO ਜਿਹੜੀ ਹੈ ਅਦਾਰਾ ਹੈ ਦੁਨੀਆ ਭਰ ਦਾ, ਉਹ ਜਿਸ ਤਰ੍ਹਾਂ ਬਾਕੀ ਮੁਖਤਲਿਫ ਫੀਲਡ 'ਚ ਕੰਮ ਕਰਦਾ, ਉਹ ਜ਼ੁਬਾਨਾਂ ਦੇ ਹਵਾਲੇ ਨਾਲ ਵੀ ਵਰਤੀਆਂ ਹੋਈਆਂ ਜ਼ੁਬਾਨਾਂ ਜਿਹੜੀਆਂ ਖਾਸ ਤੌਰ ਤੇ ਉਹਨਾਂ ਦੇ ਬਾਰੇ ਉਹਦੀ ਬਾਰ-ਬਾਰ ਯਾਦ ਦਹਾਨੀ ਹੈ ਪਾਕਿਸਤਾਨ ਦੇ, ਖਾਸ ਤੌਰ ਤੇ ਪੰਜਾਬ ਦੇ ਤਾਲੀਮੀ ਨਿਜ਼ਾਮ ਬਾਰੇ, ਕਿ ਇੱਥੇ ਬੱਚਿਆਂ ਦਾ ਜਿਹੜਾ ਲਿਟਰੇਸੀ ਰੇਟ ਕਮ ਹੈ ਜਾਂ ਡਰਾਪ ਆਊਟ ਹੈ ਸਕੂਲਾਂ ਦੇ ਵਿੱਚ। ਉਹ ਇਸ ਤੋਂ ਸਭ ਤੋਂ ਬੜੀ ਵਜ੍ਹਾ ਇਹ ਹੈ ਕਿ ਬੱਚਿਆਂ ਨੂੰ ਸਕੂਲ ਜਾਂਦੇ ਉਹਨਾਂ ਦੀ ਮਾਦਰੀ ਜ਼ੁਬਾਨ ਦੀ ਬਜਾਏ ਕਿਸੇ ਹੋਰ ਜ਼ੁਬਾਨ 'ਚ ਪੜ੍ਹਾ ਦਿੱਤਾ ਜਾਂਦਾ। ਜਦੋਂ ਵੀ ਤਾਲੀਮੀ ਮਾਹਰ ਸਾਡੇ ਇੱਥੇ ਗੱਲ ਕਰਦੇ ਆ, ਇਸ ਪਹਿਲੂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਆ ਤੇ ਇਨਫਰਾਸਟ੍ਰਕਚਰ ਫਲਾਂ ਚੀਜ਼ ਹੈ ਨਹੀਂ, ਸਕੂਲਾਂ 'ਚ ਇਹ ਇਕਵਿਪਮੈਂਟਸ ਹੈ ਨਹੀਂ, ਜਿਹੜੀ ਬੇਸਿਕ ਚੀਜ਼ ਹੈ ਮਦਰ ਲੈਂਗੁਏਜ ਦੀ, ਉਹਨੂੰ ਜਾਣਬੁੱਝ ਕੇ ਸਕਿਪ ਕਰ ਦਿੰਦੇ ਆ। ਇਹ ਬੜੀ ਬਦਕਿਸਮਤੀ। ਜੀ ਬਿਲਕੁਲ, ਮੈਂ ਇਹਦੇ ਬਾਰੇ 'ਚ ਇੱਕ ਕਾਵਿਸ਼ ਵੀ ਕੀਤੀ ਸੀ। ਸਾਡੇ ਸਕੂਲ 'ਚ ਪੰਜਾਬੀ ਅਦਬ ਦਾ ਮਜ਼ਮੂਨ ਬਿਲਕੁਲ ਨਹੀਂ ਸੀ ਹੈਗਾ। ਜਦੋਂ ਮੈਂ ਇਹ ਸਕੂਲ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਮੈਂ ਇਹਦਾ ਇਜਰਾ ਕੀਤਾ, ਦੂਸਰੇ ਦੋਸਤਾਂ ਨੂੰ ਨਾਲ ਮਿਲਾਇਆ ਔਰ ਬਕਾਇਦਾ ਇਹ ਮਜ਼ਮੂਨ ਪੜ੍ਹਾਉਣਾ ਸ਼ੁਰੂ ਕੀਤਾ ਔਰ ਮੈਂ 9ਵੀਂ 10ਵੀਂ ਨੂੰ ਪੰਜਾਬੀ ਪੜ੍ਹਾ ਰਿਹਾ ਤੇ ਮੈਨੂੰ ਪੜ੍ਹਾ ਕੇ ਬੜਾ ਮਜ਼ਾ ਆਉਂਦਾ। ਬਹੁਤ ਹੀ ਮਿੱਠੀ, ਸੁਚਾਰੀ ਤੇ ਸੋਹਣੀ ਜ਼ੁਬਾਨ ਹੈ ਤੇ ਅਸੀਂ ਇਹਨੂੰ ਭੁੱਲਦੇ ਹਾਂ, ਅਸੀਂ ਇਹਦੇ ਤੋਂ ਦੂਰ ਹੋਈ ਜਾ ਰਹੇ ਹਾਂ ਦਿਨ ਬ ਦਿਨ। ਤੇ ਉਰਦੂ ਜਾਂ ਇੰਗਲਿਸ਼ ਜਿਹੜੀ ਸਾਡੇ ਕਲਚਰ ਦੇ ਵਿੱਚ ਸ਼ਾਮਲ ਨਹੀਂ, ਅਸੀਂ ਉਹਨੂੰ ਨੱਸ ਕੇ ਆਪਣੇ ਉੱਤੇ ਇੰਪੋਜ਼ ਕਰ ਰਹੇ ਹਾਂ। ਲੇਕਿਨ ਪੰਜਾਬੀ ਨੂੰ ਬਹੁਤ ਜ਼ਿਆਦਾ ਜ਼ਿਆਦਤੀ ਆ। ਅਗਰ ਸਾਡੀ ਹਕੂਮਤ ਵੀ ਥੋੜਾ ਜਿੰਨਾ ਸਾਡੀ ਪੰਜਾਬ ਦੀ ਹਕੂਮਤ ਵੀ ਚਾਹਵੇ ਨਾ, ਤੇ ਉਹ ਪੰਜਾਬ ਦੀ ਵਿੱਚ ਕਲਾਸਾਂ ਦੇ ਵਿੱਚ ਇਹਨੂੰ ਲਾਜ਼ਮੀ ਮਜ਼ਮੂਨ ਕਰਾਰ ਦਿੱਤਾ ਜਾਵੇ। ਇੱਕ ਲਾਜ਼ਮੀ ਮਜ਼ਮੂਨ ਕਰਦੇ, ਸਾਰੇ ਮਜ਼ਮੂਨ ਨਹੀਂ ਵੀ ਪੜ੍ਹਾ ਸਕਦੇ, ਕਮ ਸੇ ਕਮ ਇੱਕ ਸਬਜੈਕਟ ਲਾਜ਼ਮੀ ਕਰ ਦੇਣ ਪੰਜਾਬੀ ਦਾ। ਹਾਂ, ਜਿਹੜਾ ਕਿ ਉਹ ਧਰਤੀ ਦਾ ਹੱਕ ਹੈ। ਹਾਂ, ਠੀਕ ਹੈ, ਇਹ ਹੱਕ ਤੋਂ ਮਹਿਰੂਮ ਨਹੀਂ ਕਰਨਾ ਚਾਹੀਦਾ। ਹਾਂਜੀ, ਕਿਸੇ ਸੂਰਤ ਨਹੀਂ ਕਰ ਜੀ ਜੀ ਬਿਲਕੁਲ। ਅਸੀਂ ਨਾਸਰ ਕਸਾਣਾ ਸਾਹਿਬ ਨੂੰ ਵੀ ਪੁੱਛਾਂਗੇ ਕਿ ਇਹਨਾਂ ਦਾ ਜਿਹੜਾ ਇੰਟਰਵਿਊਜ਼ ਲੈਂਦੇ ਆ
ਤੇ ਜਦੋਂ ਇਹ ਪੰਜਾਬੀ ਬੋਲਦੇ ਆ, ਖਾਸ ਤੌਰ ਤੇ ਇੰਡੀਆ ਤੋਂ ਆਏ ਹੋਏ ਜਿਹੜੇ ਮਹਿਮਾਨ ਉਹਨਾਂ ਦੇ ਨਾਲ, ਤੇ ਉਹਨਾਂ ਦੇ ਕੀ ਤਾਸੁਰਾਤ ਹੁੰਦੇ ਆਪਣੀ ਜ਼ੁਬਾਨ ਬਾਰੇ। ਲੇਕਿਨ ਉਸ ਤੋਂ ਪਹਿਲੇ ਮੈਂ ਚਾਹਾਂਗਾ ਕਿ ਤੁਸੀਂ ਸਾਨੂੰ ਇਹ ਦੱਸੋ ਕਿ ਜਿਹੜੀ ਪੰਜਾਬ ਦੀ ਮਰਦੀ ਹੋਈ ਸਕਾਫਤ ਹੈ, ਜਿਹੜੇ ਇਹਦੇ ਮਰਦੇ ਹੋਏ ਅਲਫਾਜ਼ ਹੈ, ਜਿਹੜੀ ਮਰਦੀ ਹੋਈ ਇਹਦੀਆਂ ਰਸਮੋ ਰਿਵਾਜ ਨਾਲ ਜੁੜੀਆਂ ਹੋਈਆਂ ਚੀਜ਼ਾਂ ਹੈ, ਚਰਖਾ ਹੈ ਸਾਡਾ, ਮਧਾਣੀ ਹੈ ਤੇ ਵੇਲਣਾ ਹੈ, ਜਾਂ ਜਿੱਥੇ ਉਹ ਘੜੇ ਰੱਖਦੇ ਸੀਗੇ, ਇਹ ਸਾਰੀਆਂ ਚੀਜ਼ਾਂ, ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਹ ਕਿਹੜੇ ਅਲਫਾਜ਼ ਆ ਜਿਨ੍ਹਾਂ ਤੋਂ ਅਸੀਂ ਮਤਲਬ ਮਹਿਰੂਮ ਹੋ ਚੁੱਕੇ ਆ, ਤੇ ਕਿਹੜੀਆਂ ਚੀਜ਼ਾਂ ਹੈ ਕਿ ਜਿਨ੍ਹਾਂ ਨੂੰ ਅਸੀਂ ਸਾਂਭਿਆ ਜਾ ਸਕਦਾ ਸੀ, ਇਹਨਾਂ ਨੂੰ ਕਿਸੇ ਤਰ੍ਹਾਂ ਵਰਤੋਂ 'ਚ ਲਿਆਂਦਾ ਜਾ ਸਕਦਾ ਸੀ, ਤੁਸੀਂ ਛੱਡ ਗਏ? ਦੇਖੋ ਜੀ, ਮੈਨੂੰ ਬੜਾ ਐਸਾ ਦੁੱਖ ਹੁੰਦਾ ਆਪਣੇ ਨੌਜਵਾਨਾਂ ਨੂੰ ਦੇਖ ਕੇ ਕਿ ਇੱਕ ਪੰਜਾਬੀ ਦਾ ਜਿਹੜੀ ਬੇਸ ਆ, ਛੋਟੀਆਂ ਚੀਜ਼ਾਂ ਨੇ ਜਿਹੜੀਆਂ ਆਮ ਚੀਜ਼ਾਂ, ਸਾਡੇ ਵੱਡਿਆਂ ਨੇ ਉਹਨਾਂ ਨੂੰ ਇਸਤੇਮਾਲ ਵੀ ਕੀਤਾ, ਉਹਨਾਂ ਦੇ ਨਾਂ ਭੁੱਲ ਗਏ ਆ। ਮਿਸਾਲ ਦੇ ਤੌਰ ਤੇ ਮੈਂ ਹੁਣ ਕਿਸੇ ਬੱਚੇ ਨੂੰ ਪੁੱਛ ਲਾਂ ਕਿ ਮੁਠੀਆ ਕੀ ਹੁੰਦਾ? ਮੁਠੀਆ ਕੀ ਹੁੰਦਾ? ਉਹਨੂੰ ਪਤਾ ਨਹੀਂ ਹੈ। ਜਦੋਂ ਕਿ ਇੱਕ ਸਿੱਖ ਦੇ ਬੱਚੇ ਨੂੰ ਪੁੱਛਿਆ ਜਾਵੇ ਤੇ ਉਹ ਤੁਹਾਨੂੰ ਫੌਰੀ ਤੌਰ ਤੇ ਦੱਸ ਦੇ ਕਿ ਇੱਕ ਪੰਜਾਲੀ ਦੇ ਵਿੱਚ ਬੰਨੀ ਹੋਈ ਰੱਸੀ ਜਿਹੜੀ ਹਲ ਨੂੰ ਤੇ ਪੰਜਾਲੀ ਨੂੰ ਜੋੜਦੀ, ਉਹਨੂੰ ਮੁਠੀਆ ਕਹਿੰਦੇ। ਈਵਨ ਇੱਕ ਜੁੰਗਲਾ ਸੀ ਗੱਡੇ ਦਾ ਜਿਹਦੇ ਤੇ ਕੰਨਾ, ਉਹ ਜੁੰਗਲਾ ਨਹੀਂ, ਸਾਨੂੰ ਉਹਨੂੰ ਭੁੱਲ ਗਏ ਆ। ਊਟਣਾ ਹੁੰਦਾ ਸੀ ਜਾਂ ਦੂਸਰੀਆਂ ਚੀਜ਼ਾਂ, ਇਹ ਸਾਰੇ ਕਲਚਰ ਚੋਂ ਨਿਕਲ ਚੁੱਕੇ ਨੇ। ਅਰਲੀ ਸੀਗੀ ਤੇ ਠੀਕ ਹੈ ਨਾ, ਇਹ ਸਾਰਾ ਸੁਹਾਗਾ ਇਹ ਬੱਚਿਆਂ ਨੂੰ ਭੁੱਲ ਗਿਆ ਵਾ। ਵੇਲਣਾ, ਬਲਕਿ ਬੱਚੇ ਹੁਣ ਪੁੱਛਦੇ ਆ ਗੋੜ ਕਿਸ ਤਰ੍ਹਾਂ ਬਣਦਾ, ਔਰ ਸ਼ਰਮ ਆਉਂਦੀ। ਯਕੀਨ ਕਰੋ, ਵਾਸਤੇ ਸ਼ਰਮ ਆ। ਸਾਡਾ ਕਲਚਰ ਇਹਦੇ ਨਾਲ ਸਾਡੇ ਅਲਫਾਜ਼ ਵੀ ਖਤਮ ਹੋ ਗਏ ਨੇ। ਆ ਸਾਡੀਆਂ ਫਿਲਮਾਂ ਦੇ ਵਿੱਚ ਪੰਜਾਬੀ ਬਣਦੀਆਂ ਨੇ, ਪੁਰਾਣੀਆਂ ਭੱਟੀਆਂ ਦੀਆਂ ਫਿਲਮਾਂ ਹੁੰਦੀਆਂ ਸੀ, ਤੁਸੀਂ ਲਾ ਕੇ ਦੇਖੋ, ਉਹਨਾਂ 'ਚ ਇੱਕ ਸਾਡਾ ਕਲਚਰ ਮਿਲਦਾ ਸੀ ਔਰ ਬਹੁਤ ਹੀ ਮੈਨੂੰ ਉਹਨਾਂ ਦੇ ਅਲਫਾਜ਼ ਅੱਛੇ ਲੱਗਦੇ ਸੀ। ਔਰ ਉਸ ਪੰਜਾਬੀ ਤੇ ਹੁਣ ਸਾਡੇ ਸ਼ਾਨ ਦੀ ਪੰਜਾਬੀ ਵਿੱਚ ਬੜਾ ਫਰਕ ਹੈ। ਅਗਰ ਤੁਸੀਂ ਸ਼ਾਨ ਨੂੰ ਦੇਖ ਲਓ, ਪੰਜਾਬੀ ਫਿਲਮਾਂ ਦਾ ਹੀਰੋ ਹੈ ਸਾਡਾ, ਉਹਨੂੰ ਤੁਸੀਂ ਇਹ ਹਾਲ ਦੀਆਂ ਚੀਜ਼ਾਂ ਦਾ, ਬਾਈ ਬੰਨੇ ਦੀਆਂ ਚੀਜ਼ਾਂ ਦਾ ਪੁੱਛੋ, ਉਹਨੂੰ ਬਿਲਕੁਲ ਕੋਈ ਲਫ਼ਜ਼ ਨਹੀਂ ਆਣੇ। ਜਦੋਂ ਕਿ ਹਾਂਜੀ, ਤੁਹਾਡੀ ਨੈਗੇਟਿਵ ਸਾਡੇ ਕਲਚਰ ਦੇ ਮਤਲਬ ਨਾਲ ਰਿਲੇਟਡ ਚੀਜ਼ਾਂ ਸੀ, ਜਿਹੜਾ ਕਿ ਹਰ ਕਲਚਰ ਸਕਿਪ ਕਰਦਾ ਜਾਂਦਾ ਆਪਣੇ ਤੇ ਸ਼ਾਮਿਲ ਲੱਗਦਾ, ਉਹ ਸਾਰੀਆਂ ਉਹਦੀਆਂ ਫਿਲਮਾਂ 'ਚ ਮੌਜੂਦ ਹੈ। ਜਿੰਨੇ ਪੋਜ਼ਿਟਿਵ ਜਿਹੜੇ ਆ ਉਸਦੇ ਮੁਜ਼ਾਹਰ, ਉਹ ਇੱਕ ਵੀ ਨਜ਼ਰ ਨਹੀਂ। ਕੁਝ ਸਾਡੇ ਕਲਚਰ ਦੇ ਵਿੱਚ ਸ਼ਾਇਰਾਂ ਦਾ ਵੀ ਕਸੂਰ ਹੈ। ਮੈਂ ਕਹਾਂਗਾ ਤਾਰਿਕ ਸਾਹਿਬ ਕਿ ਸ਼ਾਇਰ ਇਸ ਚੀਜ਼ ਨੂੰ ਬਿਆਨ ਨਹੀਂ ਕਰਦੇ। ਮੌਜੂਦਾ ਹੁਣ ਨਜ਼ਮਾਂ ਪੰਜਾਬੀ ਆ ਰਹੀਆਂ, ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਆ ਰਹੀਆਂ, ਜਿਹੜੇ ਸਾਡੇ ਇੱਕ ਵਿਰਸਾ ਸੀਗੀਆਂ, ਸਾਡੇ ਕਲਚਰ ਦਾ ਹਿੱਸਾ ਸੀ ਔਰ ਬਹੁਤ ਅਹਿਮ ਚੀਜ਼ਾਂ ਸੀ। ਅਗਰ ਕੋਈ ਬੰਦਾ ਆ ਕੇ ਪੁੱਛੇ ਤੁਸੀਂ ਪੰਜਾਬੀ ਦੇ ਸ਼ਾਇਰ ਹੋ, ਤੁਹਾਨੂੰ ਇਹ ਚੀਜ਼ ਦਾ ਨਾਂ ਦਾ ਪਤਾ ਹੈ, ਤੇ ਯਕੀਨ ਕਰੋ ਅਸੀਂ ਇੱਕ ਪੰਜਾਬ ਦੇ ਵਿੱਚ ਅੱਖ ਖੋਲ੍ਹੀ ਆ। ਅਸੀਂ, ਸਾਡੇ ਵਾਲਿदैन ਕੋਈ ਵੱਡੇ ਜਗੀਰਦਾਰ ਨਹੀਂ ਸਨ, ਉਹ ਇੱਕ ਕਿਸਾਨ ਸੀ, ਛੋਟੇ ਕਿਸਾਨ ਸੀ, ਤੇ ਸਾਨੂੰ ਉਹਨਾਂ ਤੇ ਬੜਾ ਹੀ ਫਖਰ ਹੈ। ਉਹਨਾਂ ਨੇ ਇਸ ਤਰ੍ਹਾਂ ਆਪਣੀ ਮਿਹਨਤ ਨਾਲ ਸਾਨੂੰ ਪੜ੍ਹਾਇਆ, ਅਗਰਚੇ ਸਾਡੇ ਵਾਲਿदैन ਨੂੰ ਇਹ ਨਹੀਂ ਸੀ ਪਤਾ ਹੁੰਦਾ ਕਿ ਤੁਸੀਂ ਕਿਹੜੀ ਕਲਾਸ 'ਚ ਪੜ੍ਹਦੇ ਹੋ। ਇਸ ਦੇ ਬਾਵਜੂਦ ਸਾਡੇ 'ਚ ਅਹਿਸਾਸ ਜ਼ਿੰਮੇਵਾਰੀ ਸੀ। ਅਸੀਂ ਉਹ ਗੱਡਿਆਂ ਤੇ ਰੂੜੀਆਂ ਪਾਣੀਆਂ, ਉਹ ਪੱਤਾਂ ਨਿਖਾਰਨੀਆਂ, ਉਹ ਮਸ਼ੀਨ ਹੱਥ ਵਾਲੀ ਚਲਾ ਕੇ ਖੰਡਾ ਕੱਢਣੀਆਂ, ਉਹਨੂੰ ਆਪਣੇ ਅੱਖਾਂ ਦੇ ਮੰਜ਼ਰ 'ਚ, ਆਪਣੇ ਦਿਲ 'ਚ ਮਹਿਫੂਜ਼ ਕੀਤਾ। ਅਗਰ ਅਸੀਂ ਇਹ ਬੱਚੇ ਦੇ ਵਿੱਚ ਨਹੀਂ ਫੀਡ ਕਰਾਂਗੇ, ਜੋ ਅਸੀਂ ਫੀਡ ਕਰਾਂਗੇ, ਅਸੀਂ ਫੀਡ ਕੀ ਕਰਦੇ ਹਾਂ? ਪੱਬ ਗੇਮਾਂ ਜਾਂ ਦੂਸਰੀਆਂ ਚੀਜ਼ਾਂ ਇਸ ਤਰ੍ਹਾਂ ਨਹੀਂ, ਉਹਨਾਂ ਦੇ ਵਿੱਚ ਫੀਡ ਕਰਦੇ ਹਾਂ। ਹਾਂ, ਔਰ ਸਾਡਾ ਬੱਚਾ, ਅਸੀਂ ਕਹਿੰਦੇ ਸਾਡਾ ਬੱਚਾ ਦੇਖੋ ਇੱਕ ਜੀਨ ਪਹਿਨਦਾ, ਸਾਡੀ ਬੇਟੀ ਇੱਕ ਜੀਨ ਪਹਿਨਦੀ ਆ ਤੇ ਅਸੀਂ ਬੜੇ ਖੁਸ਼ ਹੁੰਦੇ ਹਾਂ। ਤੇ ਹਾਲਾਂਕਿ ਅਸੀਂ ਆਪਣੇ ਉਹ ਘੱਗਰਾ ਭੁੱਲ ਗਏ ਹਾਂ, ਉਹ ਸੂਈ ਚੁੰਨੀ, ਉਹ ਸੁਨਹਿਰੀ ਤੇ ਸਭ ਚੁੰਨੀਆਂ ਸਾਰੀਆਂ ਭੁੱਲ ਗਏ ਹਾਂ ਅਸੀਂ। ਉਹ ਬੂਟੀਆਂ, ਇੱਕ ਘੁੰਡ ਹੁੰਦਾ ਸੀ, ਇੱਕ ਸ਼ਰਮ ਹਿਆ ਹੁੰਦੀ ਸੀ, ਲੇਕਿਨ ਮੌਜੂਦਾ ਦੌਰ ਦੇ ਵਿੱਚ ਉਹ ਸਾਰਾ ਖਤਮ ਹੋ ਗਿਆ। ਹਾਂ, ਸਾਡੇ ਵੱਡਿਆਂ ਦਾ ਵੀ ਕਸੂਰ ਹੈ। ਸ਼ਾਇਰ ਨੂੰ ਕੀ ਦੱਸੇ ਤੇ ਸ਼ਾਇਰ ਤੋਂ ਉਹਨੇ ਕੀ ਹਾਸਲ ਕਰਨਾ? ਸ਼ਾਇਰ ਇਹ ਹੈ ਵੀ ਉਹਨਾਂ ਨੂੰ ਲਿਆ ਸਾਹਿਬ ਸੰਭਾਲ ਸਕਦਾ ਲਫ਼ਜ਼, ਸ਼ਾਇਰ ਦੀ ਜ਼ਿੰਮੇਵਾਰੀ ਇੰਨੀ ਹੈ। ਉਹ ਅਲਫਾਜ਼ ਦੀ ਹੁਣ ਰਹਿ ਵੀ ਇਹੀ ਗਿਆ। ਹੁਣ ਜੇ ਉਹਨਾਂ ਨੂੰ ਬਜਾਰੀ ਦੱਸੀ ਜਾਵੇ, ਉਹਨਾਂ ਨੂੰ ਚਰਖਾ ਦੇਣਾ ਦੱਸਿਆ ਜਾਵੇ ਤੇ ਤੇਰਾ ਤਰੀਕਾ ਬੇਸੂਦ ਆ। ਠੀਕ ਹੈ, ਕੋਲ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਇਸ ਕਾਰਨ ਨਹੀਂ। ਤੁਸੀਂ ਦੇਖੋ ਅੱਜ ਪਜਾਲੀ ਮੌਜੂਦ ਆ, ਬੇਸੂਦ ਨਹੀਂ। ਅੱਜ ਤੁਸੀਂ ਖੇਤਾਂ 'ਚ ਜਾ ਕੇ ਦੇਖੋ, ਪਜਾਲੀ ਮੌਜੂਦ ਆ, ਲੇਕਿਨ ਬੱਚਿਆਂ ਨੂੰ ਨਹੀਂ ਪਤਾ। ਠੀਕ ਹੈ, ਇਹ ਚੀਜ਼ਾਂ ਜਿਹੜੀਆਂ ਅਜਾਇਬ ਖਾਨੇ 'ਚ ਲੈ ਗਈਆਂ, ਹਾਂ, ਤੁਸੀਂ ਅਜਾਇਬ ਖਾਨੇ 'ਚ ਜਾ ਕੇ ਪੁੱਛਦੇ ਆ ਵੀ ਆਹ ਕੀ ਚੀਜ਼ ਆ, ਇਹਨਾਂ ਕੀ ਕਰਦੇ ਹੁੰਦੇ ਸੀਗੇ? ਇਹ ਤੇ ਮੈਂ ਮਾਦੀ ਤੌਰ ਤੇ ਗੱਲ ਕਰਦਾ ਨਾ ਜੀ। ਪਜਾਲੀ ਘੱਗਰਾ ਫਨ ਕਰ ਲਓ ਜਾਂ ਫਨ ਕਰ ਲਓ, ਪੱਟੇ ਗੁਰਦੁਆਰੇ ਮਸ਼ੀਨ ਉਹ ਵੀ ਨਹੀਂ ਰਹੀ ਹੁਣ ਤਾਂ। ਸਾਰੀਆਂ ਚੀਜ਼ਾਂ ਜਿਹੜੀਆਂ ਮਿਸਾਲ ਤੌਰ ਤੇ ਆ ਗਈਆਂ, ਰੀਪਲੇਸ ਹੋ ਗਈਆਂ ਜੀ। ਹਾਂਜੀ। ਅੱਛਾ, ਅਸਲ 'ਚ ਨਾ ਜਿਹੜਾ ਇੱਕ ਕਲਚਰ ਦਾ ਸਫ਼ਰ ਹੁੰਦਾ ਨਾ ਜੀ, ਇਹ ਕਦੀ ਵੀ ਇੱਕ ਜਗ੍ਹਾ ਤੇ ਖੜਾ ਨਹੀਂ ਰਹਿ ਜਾਂਦਾ। ਹਾਂ, ਸਹੀ ਹੈ। ਤੁਸੀਂ ਹਜ਼ਾਰਾਂ ਕਿਵੇਂ ਉੱਤੇ ਆਉਂਦੇ? ਚੀਜ਼ਾਂ ਨਵੀਆਂ ਆਉਂਦੀਆਂ। ਹਾਂ, ਕਦੀ ਉਮੀਦ ਰੱਖੀ ਜਾ ਸਕਦੀ ਹੈ, ਲੇਕਿਨ ਜਿਹੜਾ ਬੇਉਮੀਦ ਨਹੀਂ ਹੋਣਾ ਚਾਹੀਦਾ। ਤਾਰੀਖਦਾਨ ਹੈ ਔਰ ਸ਼ਾਇਰ ਹੈ, ਇਹ ਦੋ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਆਪਣੇ ਅਹਿਦ ਨੂੰ ਸੰਭਾਲਦਾ ਚਲਿਆ ਜਾਂਦਾ। ਮੌਰਖ ਜਿਹੜਾ ਉਹ ਇਹਨਾਂ ਚੀਜ਼ਾਂ ਦੀ ਤਫਸੀਲ ਦਰਜ ਕਰਦਾ ਜਾਂਦਾ ਨਸਲ ਦੇ ਵਿੱਚ।
ਸ਼ਾਇਰ ਜਿਹੜਾ ਹੈ ਉਹ ਆਪਣੀ ਤਖਲੀਕੀ ਜਿਹੜੀ ਉਪਜ ਹੈ, ਤਖਲੀਕਕਾਰੀ ਹੈ, ਉਹਦੇ ਮੈਟਾਫਰ ਦੇ ਤੌਰ ਤੇ, ਤਸ਼ਬੀਹ ਇਸਤਿਆਰੇ ਦੇ ਤੌਰ ਦੇ ਉੱਤੇ ਡਾਇਰੈਕਟ ਨਹੀਂ ਕਰਦਾ, ਕਿਉਂਕਿ ਉਹ ਤੇ ਮੁਹਰਤ ਦਾ ਕੰਮ ਹੈ, ਉਹ ਉਹਨਾਂ ਚੀਜ਼ਾਂ ਨੂੰ ਵਿੱਚ ਸਮਾਉਂਦਾ ਜਾਂਦਾ। ਸਾਰੇ ਦੇ ਲਿਹਾਜ਼ ਨਾਲ ਲਿਆਉਂਦਾ। ਘਰ ਜਿਵੇਂ ਕੋਈ ਮਤਲਬ ਹੈ ਕੁੜੀ ਹੈ, ਉਹ ਕਢਾਈ ਕਰ ਰਹੀ ਹੈ, ਕਸ਼ੀਦਾਕਾਰੀ ਕਰ ਰਹੀ ਹੈ, ਇਹਦੇ ਵਿੱਚ ਮੋਤੀ ਵੀ ਵਿੱਚ ਪਰੋਈ ਜਾ ਰਹੀ ਹੈ। ਸ਼ਾਇਰ ਇਦਾਂ ਉਹ ਲਫ਼ਜ਼ ਤੁਹਾਡੇ ਉਹ ਜਿਹੜੇ ਕਲਚਰ ਦੇ ਮੁਜ਼ਾਹਰਾ ਉਹਨਾਂ ਨੂੰ ਟਾਂਕਦਾ ਚਲਿਆ ਜਾਂਦਾ, ਗੱਲ ਤੇ ਉਹਨੇ ਮਤਲਬ ਦੀ ਕਹਿਣੀ ਹੁੰਦੀ ਜੀ। ਤੇ ਇਹ ਉਹ ਫਰਜ਼ ਹੁੰਦਾ ਉਹਨਾਂ ਦਾ। ਤੇ ਜਿਹੜੇ ਇਹ ਕੰਮ ਉਹ ਕਰਦੇ ਜਿਹੜੇ ਦਰਮਿਆਨੀ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਹੁੰਦੇ ਆ, ਯਾਨੀ ਇੱਕ ਕਲਚਰ ਇੱਕ ਪਾਸੇ ਮਰਦਾ ਜਾ ਰਿਹਾ, ਦੂਸਰੇ ਪਾਸੇ ਬਿਲਕੁਲ ਖਤਮ ਹੋ ਗਿਆ, ਤੇ ਜਿਹੜੇ ਦਰਮਿਆਨ 'ਚ ਲੋਕ ਹੈ ਨਾ, ਉਹਨਾਂ ਨੇ ਉਹ ਚੀਜ਼ ਸਮਝ ਆਣੀ ਅਗਲਿਆਂ ਵਾਸਤੇ ਕਿ ਉਹ ਪੜ੍ਹਨ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਜਾਏ ਵੀ ਇਹ ਚੀਜ਼ਾਂ ਕਦੀ ਮੌਜੂਦ ਸੀ। ਹੋਇਆ ਇਹ ਹੈ, ਇਹ ਸਾਰਾ ਕੁਝ ਸਾਂਭਿਆ ਜਾਂਦਾ ਬੋਲੀ ਦੇ ਜ਼ਰੀਏ। ਜੀ ਅੱਗੇ ਜਿਹੜੀ ਅਸੀਂ ਗੱਲ ਕੀਤੀ, ਤੁਸੀਂ ਬੜੇ ਅੱਛੇ ਤਰੀਕੇ ਨਾਲ ਗੱਲ ਕੀਤੀ, ਜਦੋਂ ਬੋਲੀ ਵਿੱਚੋਂ ਕੱਢ ਦਿਓਗੇ ਨਾ, ਤੇ ਫਿਰ ਉਹ ਬੋਲੀ ਦੇ ਜ਼ਰੀਏ ਚੀਜ਼ਾਂ ਉਹਨਾਂ ਨੂੰ ਤੱਕ ਪਹੁੰਚਣੀਆਂ ਹੁੰਦੀਆਂ। ਸਾਡੀ ਬੋਲੀ ਹੀ ਜਿਵੇਂ ਚੁੱਕ ਕੇ ਜਿਵੇਂ ਸਾਈਡ ਦੇ ਉੱਤੇ ਕਰ ਦਿੱਤੀ ਗਈ, ਬਿਲਕੁਲ ਨੁਕਸਾਨ ਸਾਨੂੰ। ਇੰਡੀਆ ਦਾ ਜਿਹੜਾ ਇਹ ਮਾਦੀ ਚੀਜ਼ਾਂ ਇੰਡੀਆ ਦਾ ਜਿਹੜਾ ਸਿੰਗਰ ਸਤਿੰਦਰ ਸਰਤਾਜ ਹੈ ਜੀ, ਹਾਂ, ਉਹਦੇ ਤੁਸੀਂ ਕਿਸੇ ਗਾਣੇ ਨੂੰ ਲੈ ਲਓ, ਉਹਦੇ ਗਾਣੇ ਵਿੱਚ ਕੋਈ ਨਾ ਕੋਈ ਇੱਕ ਦੋ ਲਫ਼ਜ਼ ਪੁਰਾਣੇ ਇਸਤੇਮਾਲ ਹੋਏ ਹੁੰਦੇ ਜਿਹੜੇ ਲੋਕ ਆਪਾਂ ਛੱਡ ਚੁੱਕੇ ਹੁੰਦੇ। ਉਹ ਸ਼ਾਇਰ ਨੇ ਉਹਨੂੰ ਮਤਲਬ ਵਿੱਚ ਐਡਜਸਟ ਕੀਤਾ ਤਾਂ ਉਹਨੇ ਗਾਏ ਹਨ ਜੀ। ਕੀਤਾ ਕਰਦਾ ਸ਼ਾਇਰ। ਉਹ ਫਿਰ ਜਦੋਂ ਕੋਈ ਗਾਣਾ ਸੁਣਦਾ ਬੰਦਾ ਪੁੱਛ ਹੀ ਲੈਂਦਾ ਵੀ ਇਹ ਇਹਦਾ ਕੀ ਮਤਲਬ ਹੈ, ਜਿਹੜਾ ਲਫ਼ਜ਼ ਹੋਇਆ ਇਸਤੇਮਾਲ ਇਹਦਾ ਕੀ ਮਤਲਬ ਹੈ। ਉਹ ਤਾਂ ਨੂਰਜਾਨ ਦੇ ਗਾਣੇ ਇਹ ਵਧੀਆ ਚੀਜ਼ ਹੈ ਜੀ। ਹਾਂ, ਨੂਰਜਾਨ ਦੇ ਪੰਜਾਬੀ ਗਾਣੇ ਵੀ ਵੇਖ ਲਓ, ਉਹਦੇ ਜਿੰਨੇ ਪੰਜਾਬੀ ਅਲਫਾਜ਼ ਮਿਲਦੇ ਆ, ਉਹ ਹੁਣ ਦੇ ਲੋਕ ਜਿਹੜੇ ਆ, ਹੁਣ ਨਵੀਂ ਨਸਲ ਆ ਜਿਹੜੀ, ਉਹ ਉਹਨਾਂ ਨੂੰ ਸਮਝ ਨਹੀਂ। ਆਪਾਂ ਤੇ ਮੌਜੂਦਾ ਦੌਰ ਦੀ ਗੱਲ ਕਰਦੇ ਹਾਂ ਨਾ। ਦਰਅਸਲ ਰਾਣਾ ਸਾਹਿਬ ਮੌਜੂਦਾ ਨਸਲ ਨੂੰ ਦੱਸਿਆ ਹੀ ਨਹੀਂ ਜਾ ਰਿਹਾ। ਤੁਸੀਂ ਦੇਖੋ ਜਾ ਕੇ ਸਾਡੇ ਗੁਆਂਢੀ ਮੁਲਕ ਦੇ ਵਿੱਚ ਤੇ ਪੁਰਾਣੇ ਪੰਜਾਬੀ ਕਲਚਰ ਜਿਹੜਾ ਉਹ ਦਿਖਾਉਂਦੇ ਆ, ਉਹਨੂੰ ਪੁਰਾਣੇ ਪੰਜਾਬੀ ਗਾਣੇ, ਪੁਰਾਣੇ ਪੰਜਾਬੀ ਉਰਦੂ ਗਾਣੇ, ਫਿਲਮ ਪੰਜਾਬੀ ਉਹਦੇ ਵਿੱਚੋਂ ਹਰ ਚੀਜ਼ ਗਾਣੀ ਕਿ 1947 ਇਸ ਅਵਾਇਲ ਦੀ ਜਿਹੜਾ ਨਕਸ਼ਾ ਖਿੱਚ ਕੇ ਰੱਖ ਦਿੰਦੇ। ਅਸੀਂ ਇੰਨੇ ਕਮਰਸ਼ੀਅਲਾਈਜ਼ ਹੋ ਗਏ ਆ, ਅਸੀਂ ਬਸ ਆਪਣੇ ਪੈਸੇ ਕਮਾਉਣ ਦੀ ਖਾਤਰ। ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਹੋ ਗਈਆਂ, ਜਿਹੜਾ ਬੰਦਾ ਪੰਜਾਬੀ ਨੂੰ ਸਮਝਦਾ ਉਹ ਕਹਿੰਦਾ ਯਾਰ ਇਹ ਕੀ ਚਵਲ ਮਾਰਨ ਡਏ, ਇਹ ਚੀਜ਼ ਤਾਂ ਸਾਡੇ ਚ ਹੈ ਹੀ ਨਹੀਂ, ਦਿਖਾਉਣ ਡਏ। ਜੇ ਢੋਲ ਬਲੋਚਾ ਮੋੜ ਮਹਾਰਾਮ, ਹਾਂ, ਉਹ ਹੁਣ ਜਦੋਂ ਕਿਸੇ ਨੂੰ ਦੱਸਾਂਗੇ ਉਹਦੇ ਪਰੇ ਕੋਈ ਚਾਹ। ਹੁਣ ਬੰਦਾ ਫਰਜ਼ ਕਰ ਲਓ ਪੱਠੇ ਵੱਢਣ ਦਾ ਸੀਨ ਆ ਗਿਆ, ਜਾਂ ਕਈ ਨਾਲ ਖਾੜਾ ਘੜਨ ਦਾ ਸੀਨ ਆ ਗਿਆ। ਹਾਂਜੀ ਹਾਂਜੀ, ਜਿਹੜਾ ਜ਼ਿਮੀਦਾਰ ਬੰਦਾ ਉਹ ਸਮਝੂ ਪੱਠੇ ਇਦਾਂ ਨਹੀਂ ਵੱਢਦੇ ਜਿੱਦਾਂ ਇਹ ਵੱਢਣ ਡਏ ਆ, ਪਿਆ ਤੀਲਾ ਇਹ ਸਹੀ ਗੱਲ ਉਹਦਾ ਆ। ਰੁੱਖ ਭਰਨਾ ਹੁੰਦਾ ਨਾ, ਉਹਦਾ ਤੇ ਅੰਦਾਜ਼ ਖਾੜਾ ਘੜਨ ਦਾ ਵੀ ਤਰੀਕਾ ਹੁੰਦਾ ਵੀ ਦੋ ਲੱਤਾਂ ਸਾਈਡ ਤੇ ਕਰਕੇ ਦਰਮਿਆਨ ਦੇ ਵਿੱਚ ਇਸ ਤਰ੍ਹਾਂ ਕਈ ਮਾਰਨੀਆਂ ਨੇ। ਮਾਰਨੀ ਜਾਂ ਪੱਠੇ ਉਹ ਲਾਦੇ ਨਾ ਚੂੜੀਆਂ ਫਿਲਮ ਦੇ ਵਿੱਚ, ਹਾਂ ਬਿਲਕੁਲ। ਉਹ ਚੁੱਕਣੇ ਆ ਤੇ ਇੰਨੇ ਕੁ ਪੱਠੇ ਚੁੱਕ ਕੇ ਉਹ ਜਨਾਬ ਫਿਰ ਇੱਕ ਉੱਤੇ ਹੋਏ ਆ, ਗਾਲਾਂ ਨਾਲ ਤੇ ਜਾਲੀ ਜਿਹਾ ਕੰਮ ਲੱਗਦਾ ਹੈ, ਉਹ ਤੁਹਾਨੂੰ ਸਹੀ ਤਰ੍ਹਾਂ ਆਪਣਾ ਐਬਸੋਲੂਟਲੀ ਆਰਟੀਫੀਸ਼ੀਅਲ ਲੱਗਦੀ ਹੈ ਚੀਜ਼। ਆਰਟੀਫੀਸ਼ੀਅਲ ਲੱਗਦਾ ਹੈ। ਬੰਦਾ ਉਸ ਕਲਚਰ ਨੂੰ ਕਹਿੰਦਾ ਯਾਰ ਪਤਾ ਨਹੀਂ ਪਾਕਿਸਤਾਨ ਦੇ ਵਿੱਚ ਸਾਰੇ ਕੰਮ ਇਸੇ ਤਰ੍ਹਾਂ ਹੀ ਕਰਦੇ ਆ। ਇਹ ਸਾਡੇ ਸ਼ਾਇਰਾਂ ਦਾ ਇਹ ਫਰਜ਼ ਹੈ, ਸਾਡੇ ਇੱਕ ਅਮਾਨਤ ਹੈ ਉਹਨਾਂ ਦੇ ਕੋਲ ਪੰਜਾਬੀ ਕਲਚਰ ਨੂੰ ਮਹਿਫੂਜ਼ ਕਰਨ। ਸਾਡੇ ਮੀਡੀਆ ਦਾ ਵੀ ਕਸੂਰ ਆ ਕਿ ਅਸੀਂ ਪੰਜਾਬੀ ਕਲਚਰ ਹੌਲੀ ਹੌਲੀ ਜਿਹੜਾ ਉਹ ਦਿਖਾਉਂਦੇ ਨਹੀਂ ਮੁਕੰਮਲ ਤੌਰ ਤੇ। ਹੁਣ ਆਪਣੇ ਹਕੀਕਤ ਤੇ ਮਬਨੀ ਹੈ ਹੀ ਨਹੀਂ। ਜੇ ਤੁਸੀਂ ਕਹੋ ਨਾ ਮੀਡੀਆ ਦੇ ਥਰੂ, ਤੁਸੀਂ ਮੀਡੀਆ ਕੁਛ ਹੋਰ ਹੋ ਤਾਂ ਜੋ ਉਹਨਾਂ ਨੂੰ ਡਿਕਟੇਸ਼ਨ ਮਿਲਣੀ ਆ, ਉਹਨਾਂ ਨੇ ਉਹ ਦੇਖੋ ਜੀ, ਤੇ ਚੱਲਣਾ ਆ। ਇਹ ਸਾਡੇ ਲੋਕਲ ਬੰਦੇ ਆ ਜਿਹੜੇ ਜਿੱਦਾਂ ਆਪਾਂ ਲਾ ਲਓ, ਆਪਾਂ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਕਮ ਸੇ ਕਮ ਇਹਨਾਂ ਚੀਜ਼ਾਂ ਦੀ ਜਾਣਕਾਰੀ ਦੇ ਚੰਦ ਲੋਕ ਹੈ ਤੁਹਾਡੇ ਸਾਡੇ ਵਰਗੇ ਚੰਦ ਲੋਕ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ। ਮੁਖਤਲਿਫ ਇਲਾਕਿਆਂ ਦੇ ਵਿੱਚ ਜਾ ਕੇ ਦੇਖੋ ਤੁਸੀਂ, ਉਹ ਇੱਕ ਦੂਸਰੇ ਦੀ ਬੋਲੀ ਦਾ ਮਜ਼ਾਕ ਉਡਾਉਂਦੇ ਆ। ਮਿਸਾਲ ਤੌਰ ਤੇ ਸਿਆਲਕੋਟ ਜਾਈਦਾ, ਉਹ ਸਾਡੇ ਬੜੀ ਤਨਕੀਦ ਕਰਦੇ ਆ, ਕਹਿੰਦੇ ਤੁਸੀਂ ਜਿਹੜੀ ਪੰਜਾਬੀ ਬੋਲਦੇ ਨੇ ਇਹ ਨਹੀਂ ਸਹੀ। ਅਸੀਂ ਉਹਨਾਂ ਨੂੰ ਕਹਿੰਦੇ ਤੁਹਾਡੇ ਵਾਲੀ ਸਹੀ ਨਹੀਂ, ਹਾਲਾਂਕਿ ਵਾਕਈ ਸਾਡੀ ਸਹੀ ਆ ਉਹਨਾਂ ਨਾਲ, ਸਾਡੀ ਉਹਨਾਂ ਨੂੰ ਸਹੀ ਆ। ਉਹਨਾਂ ਦੇ ਨਾਲ ਸਾਡੇ ਵਾਲੀ ਜਿਹੜੀ ਪੰਜਾਬੀ ਆ ਨਾ, ਉਹ ਬਹੁਤ ਹੱਦ ਤੱਕ ਠੀਕ ਆ। ਉਹਨਾਂ ਦੀ ਜਿਹੜੀ ਆ ਉਹ ਬੜੀ ਅਜੀਬ ਤਰੀਕੇ ਦੀ ਆ, ਉਹ ਬੜੇ ਅਲਫਾਜ਼ ਹੋਰ ਬੋਲਦੇ ਆ ਤੇ ਉਹਨਾਂ ਦੇ ਅੰਦਾਜ਼ ਹੋਰ ਆ। ਬਹਰਹਾਲ ਪੰਜਾਬੀ ਦੇ ਅੰਦਾਜ਼ ਮੁਖਤਲਿਫ ਨੇ, ਲੇਕਿਨ ਹੈ ਤੇ ਪੰਜਾਬੀ ਹੈ ਨਾ। ਹੁਣ ਘੜਿਆਂ ਦੀ ਗੱਲ ਕੀਤੀ ਸੀ, ਜਿੱਥੇ ਘੜੇ ਨੂੰ ਕੜਵੰਜੀ ਕਹਿੰਦੇ ਆ। ਮਤਲਬ ਐਸਾ ਕਲਚਰ ਖਤਮ ਹੋ ਰਿਹਾ, ਐਸੇ ਅਲਫਾਜ਼ ਨਹੀਂ ਲੱਭਣਗੇ ਤੁਹਾਨੂੰ। ਦਿੱਲੀ ਵਾਲੀ ਜਿਹੜੀ ਆ ਕਰਵੰਜੀ ਹੈ, ਤੇ ਜਿੱਥੇ ਉਹ ਛੱਤਿਆ ਹੁੰਦਾ ਸੀ ਵਿੱਚ ਰੇਤ ਪਾ ਕੇ ਕਿਹੜੇ ਅਸੀਂ? ਇਹ ਫਿਰ ਸਾਡੇ ਨਾ ਇਲਾਕਿਆਂ ਦੀ ਜਿੱਥੇ ਆਪਾਂ ਦੁੱਧ ਜਮਾਈ ਦਾ ਉਹਨੂੰ ਬਾੜ ਨਹੀਂ ਕਹਿੰਦੇ। ਛਗੜਾਵਾ ਕਹਿੰਦੇ ਸੀ, ਨਹੀਂ ਸ਼ਿਕਾਰਾ ਦੇ ਉੱਤੇ ਕੱਚੀ ਮਿੱਟੀ ਦਾ ਉਹਨਾਂ ਚ ਮੋਰੀਆਂ ਕੱਢੀਆਂ ਹੁੰਦੀਆਂ ਸੀ, ਸ਼ਿਕਾਰਾ ਕਹਿੰਦੇ। ਅੱਛਾ, ਜਿਹੜੀ ਅਸੀਂ ਗੱਲ ਕੀਤੀ ਹੈ ਨਾ ਮੁਖਤਲਿਫ ਲਹਿਜਿਆਂ ਦੇ ਵਿੱਚ ਵੀ ਲੋਕਾਂ ਦੇ ਅੰਦਰ ਅਹਿਸਾਸ ਹੈ ਵੀ ਇਹ ਸਾਡਾ ਸੁਪੀਰੀਅਰ ਹੈ ਜਾਂ ਸਾਡਾ ਸੁਪੀਰੀਅਰ ਹੈ, ਇਹ ਇੱਕ ਤਾਂ ਫਰਕ ਦੇ ਹਿਸਾਬ ਦੇ ਨਾਲ ਤਾਂ ਬੜੀ ਪੋਜ਼ਿਟਿਵ ਚੀਜ਼ ਹੁੰਦੀ ਹੈ। ਇਹ ਹਰ ਜਗ੍ਹਾ ਹੀ ਮੌਜੂਦ ਹੈ, ਦੁਨੀਆ ਦੀ ਹਰ ਜ਼ੁਬਾਨ ਤੇ। 12 ਮੀਲ ਤੋਂ ਤਕਰੀਬਨ ਬਦਲ ਸਾਡਾ ਮਸਲਾ ਇਹ ਹੈ ਕਿ ਸਾਡਾ ਇੱਕ ਹੋਰ ਵੀ ਮਸਲਾ ਜਿਹੜਾ ਪਹਿਲੀ ਗੱਲ ਨਾਲ ਲਿੰਕਡ ਹੈ
ਕਿ ਚੂੰਕਿ ਸਾਡੀ ਜ਼ੁਬਾਨ ਇੱਕ ਉਹਨੂੰ ਸਰਕਾਰੀ ਤੌਰ ਤੇ ਨਾ ਪੜ੍ਹਾਇਆ ਗਿਆ ਨਾ ਮੰਨਿਆ ਗਿਆ ਜੀ ਨਾ ਉਹਨੂੰ ਤਹਿਰੀਰੀ ਤੌਰ ਤੇ ਉਹ 'ਚ ਕਿਤਾਬਾਂ ਛਾਪੀਆਂ ਗਈਆਂ ਸਰਕਾਰੀ ਤੌਰ ਤੇ। ਜਦੋਂ ਕੋਈ ਜ਼ੁਬਾਨ ਸਰਕਾਰੀ ਤੌਰ ਦੇ ਉੱਤੇ ਸਿਲੇਬਸ ਦੇ ਵਿੱਚ ਛਾਪੀ ਜਾਂਦੀ ਹੈ ਨਾ ਤੇ ਉਹਨੇ ਇੱਕੋ ਲਹਿਜਾ ਅਪਣਾਉਣਾ। ਅੱਛਾ, ਉਹ ਲਹਿਜਾ ਫਿਰ ਉਹਨੂੰ ਕਹਿੰਦੇ ਮਿਆਰੀ ਜਾਂ ਟਕਸਾਲੀ ਲਹਿਜਾ। ਉਹਦੇ ਜਦੋਂ ਕਿਤਾਬਾਂ ਛਪ ਕੇ ਸਾਰਿਆਂ ਤੇ ਜਾਣੀਆਂ ਨੇ ਸਕੂਲਾਂ 'ਚ ਇੱਧਰ ਉੱਧਰ ਵੀ, ਉਹ ਪ੍ਰੋਮੀਨੈਂਟ ਹੋ ਜਾਂਦਾ ਲਹਿਜਾ। ਅੱਛਾ, ਪੰਜਾਬ ਦੀ ਬਦਕਿਸਮਤੀ ਵੀ ਰਹੀ ਹੈ ਕਿਉਂਕਿ ਹਮੇਸ਼ਾ ਹਮਲਾਵਰਾਂ ਦੀ ਜ਼ਦ ਦੇ ਵਿੱਚ ਰਿਹਾ ਹੈ, ਤੇ ਹੁਕਮਰਾਨਾਂ ਨੂੰ ਕਦੀ ਚੈਨ ਹੀ ਨਸੀਬ ਨਹੀਂ ਹੋਇਆ ਜੀ, ਤੇ ਇਸ ਲਈ ਉਹ ਆਪਣੀ ਜ਼ੁਬਾਨ ਤੇ ਤਵੱਜੋ ਨਹੀਂ ਦੇ ਸਕੇ। ਲੇਕਿਨ ਪਾਕਿਸਤਾਨ ਬਣਨ ਤੋਂ ਬਾਅਦ ਇਹ ਹੋਣਾ ਚਾਹੀਦਾ ਸੀਗਾ ਕਿ ਕਿਉਂਕਿ ਪੰਜਾਬ ਇੱਕ ਬਹੁਤ ਬੜਾ ਖਿੱਤਾ ਹੈ, ਦੁਨੀਆ ਇਹਨੂੰ ਮੰਨਦੀ ਹੈ, ਇਹਦਾ ਬੜਾ ਰੋਲ ਹੈ ਦੁਨੀਆ ਦੇ ਕਲਚਰ 'ਚ, ਤੇ ਇਹਦੀ ਜ਼ੁਬਾਨ ਅਜਾਏ ਨਾ ਚੱਲ ਜਵੇ, ਇਹਨੂੰ ਉਹ ਮਹਿਫੂਜ਼ ਕਰਦੇ। ਲੇਕਿਨ ਮਹਿਫੂਜ਼ ਕਰਨ ਦੀ ਬਜਾਏ ਇਹਨੂੰ ਉਹਦੀ ਸਾਨੂੰ ਸਿੱਖਾਂ ਦੀ ਜ਼ੁਬਾਨ ਇਹ ਬਾਰਡਰ ਪਾਰ ਚਲੇ ਗਏ, ਉਹਨਾਂ ਨੇ ਮੁਸਲਮਾਨਾਂ ਨੇ ਕੀਤਾ, ਉਹਦਾ ਬਹਾਨਾ ਬਣਾ ਕੇ ਇਹਨਾਂ ਦੇ ਸਟਾਈਲ ਨਾਲ ਤਾਂ ਸਵਾਲ ਉੱਠ ਜਾਂਦੇ ਵੀ ਇਹ ਪਗੜੀ ਬਿਲਕੁਲ ਬਣੀ ਹੈ। ਹਾਲਾਂਕਿ ਕਲਚਰ ਦੀ ਲੜਾਈ ਨਹੀਂ ਕਰਨਾ, ਪੰਜਾਬੀ ਦੀ ਸ਼ਾਨ ਦਾ ਇਹ ਕੋਈ ਸਟਾਈਲ ਦਾ ਫਰਕ ਹੋ ਸਕਦਾ, ਉਹ ਕਿਹੜੇ ਸਟਾਈਲ ਨਾਲ ਮੇਰਾ ਬਣਾ ਲਿਆ ਗਿਆ। ਫਿਰ ਸਿੱਖ ਨਾਲ ਤੁਸੀਂ ਮਨਸੂਬ ਕਰਦੇ ਹੋ। ਦੇਖੋ ਇੱਕ ਹੋਰ ਬੜਾ ਸਵਾਲ ਹੈ ਕਿ ਚਲੋ ਸਿੱਖ ਵੀ ਪੰਜਾਬੀ ਹੈਗੇ ਆ, ਲੇਕਿਨ ਸਿੱਖ ਪੰਜਾਬ ਦੇ ਅੰਦਰ ਉਹ ਕਦੀ ਅਕਸਰੀਅਤ ਦੇ ਵਿੱਚ ਨਹੀਂ ਰਹੇ। ਅਗਰਚੇ ਅੰਗਰੇਜ਼ ਜਦੋਂ ਆਇਆ ਉਦੋਂ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ, ਮੁਸਲਮਾਨ ਵੀ ਵਿੱਚ ਸੀ, ਉਹਨਾਂ ਦੇ ਇੱਕ ਵਜ਼ੀਰ ਆਜ਼ਮ ਜਿਹੜੇ ਸੀਗੇ ਉਹ ਮੁਸਲਮਾਨ ਸੀਗੇ, ਫਕੀਰ ਖਾਨਦਾਨ ਜੋ ਸੈਯਦ ਖਾਨਦਾਨ ਸੀ। ਤੇ ਲੇਕਿਨ ਇਹ ਮੌਕਾ ਨਹੀਂ ਮਿਲਿਆ ਕਦੀ ਵੀ ਉਸ ਨੂੰ ਜਿਹੜਾ ਕਿ ਨਾਫਜ਼ ਕਰਦੇ ਮਹਾਰਾਜਾ ਰਣਜੀਤ ਸਿੰਘ। ਉਹ 40-50 ਸਾਲ ਦਾ ਪੀਰੀਅਡ ਸੀਗਾ, ਉਹ ਇਸ ਤਰ੍ਹਾਂ ਚਲਾ ਗਿਆ ਜੰਗਾਂ ਵਗੈਰਾ ਦੇ ਵਿੱਚ। ਤਾਂ ਉਸ ਤੋਂ ਬਾਅਦ ਪਾਕਿਸਤਾਨ ਜਦੋਂ ਬਣਿਆ ਤੇ ਚਾਹੀਦਾ ਸੀਗਾ ਕਿ ਇਸ ਜ਼ੁਬਾਨ ਨੂੰ ਜਿਹੜਾ ਇਹਦੀ ਸਰਪ੍ਰਸਤੀ ਨਹੀਂ ਕੀਤੀ। ਇੰਡੀਆ ਦੇ ਵਿੱਚ ਵੀ ਇੱਕ ਹੱਲ ਹੋਇਆ। ਇੰਡੀਆ 'ਚ ਹੋਇਆ ਕਿ ਉਹਨਾਂ ਨੇ ਵੀ ਉਧਰ ਦੇਖਿਆ ਕਿ ਪੰਜਾਬੀ ਜਿਹੜੇ ਆ ਜਿੱਥੇ ਜਾਂਦੇ ਆ ਡੋਮੀਨੈਂਟ ਹੈਗੇ ਆ, ਇਹਨਾਂ ਦੇ ਅੰਦਰ ਸੈਂਸ ਆਫ ਸੁਪੀਰੀਅਰਿਟੀ ਹੈ, ਇਹਨਾਂ ਦੇ ਆਖਰੀ ਹਿੰਦੁਸਤਾਨ ਦੀ ਆਖਰੀ ਮਜ਼ਬੂਤ ਸਲਤਨਤ ਜਿਹੜੀ ਅੰਗਰੇਜ਼ਾਂ ਨੇ ਫਤਹ ਕੀਤੀ ਹੈ ਉਹ ਪੰਜਾਬ ਦੀ ਸੀ। ਤਾਂ ਪੰਜਾਬ ਦੇ ਕੋਲੋਂ ਓਵਰਆਲ ਇਹ ਨਹੀਂ ਹੈ ਕਿ ਸਿਰਫ ਸਿੱਖ ਤੋਂ ਹਿੰਦੂ 36% ਸੀ, ਸਿੱਖ 13% ਸੀ, ਮੁਸਲਮਾਨ 51% ਸੀ। ਇਹ ਤਾਂ ਰੇਸ਼ੋ ਸੀ ਉਧਰ ਦਾ ਜਿਹੜਾ ਪੰਜਾਬ ਉਹਦੇ ਵਿੱਚ। ਤਾਂ ਉਹਨਾਂ ਨੇ ਉਧਰ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਵੱਖਰੇ ਵੱਖਰੇ ਕਰਕੇ ਨਾ ਤੇ ਇੱਕ ਤਾਂ ਅਲੱਗਾ ਕੀਤਾ ਜਾਵੇ, 3 ਸੂਬੇ ਬਣਾ ਦਿੱਤੇ। ਫਿਰ ਉੱਥੇ ਕੀ ਕੀਤਾ ਕਿ ਬੜੇ ਮੁਨੱਜ਼ਮ ਤਰੀਕੇ ਦੇ ਨਾਲ ਉੱਥੇ ਸੰਸਕ੍ਰਿਤ ਦੇ ਅਲਫਾਜ਼ ਪੰਜਾਬੀ ਦੇ ਵਿੱਚ ਸ਼ਾਮਿਲ ਕੀਤੇ ਗਏ। ਜਿਹੜੇ ਹੁਣ ਸਾਡੇ ਉੱਧਰ ਹਿੰਦੂ ਜਾਂ ਸਿੱਖ ਭਾਈ ਜਾਂ ਜਿਹੜੇ ਦਲਿਤ ਹੈ, ਕ੍ਰਿਸਚੀਅਨ ਪੰਜਾਬੀ ਹੈ, ਉਹ ਪੰਜਾਬੀ ਬੋਲਦੇ ਆ ਤੇ ਸਾਡੇ ਵਾਲੇ ਬੋਲਦੇ ਆ। ਜਦੋਂ ਕਿਤਾਬੀ ਸੂਰਤ 'ਚ ਉਹ ਤਨਕੀਦ ਲਿਖਦੇ ਆ, ਅਫਸਾਨਾ ਲਿਖਦੇ ਆ, ਖਾਸ ਤੌਰ ਤੇ ਤਹਿਕੀਕ ਲਿਖਦੇ ਆ, ਤੇ ਐਸੀ ਜ਼ੁਬਾਨ ਆ ਜਿਹੜੀ ਸਮਝ ਨਹੀਂ ਆਉਂਦੀ। ਆਲੋਚਨਾ, ਪਰਿਕਰਮਾ, ਫਲਾਂ ਸੰਸਕ੍ਰਿਤੀ ਇਦਾਂ ਦੇ ਲਫ਼ਜ਼ ਆ ਜਿਹੜੇ ਕਿ ਉਹਨਾਂ ਨੂੰ ਲਿਸਟ ਬਣਾ ਕੇ ਉਹਨਾਂ ਦਾ ਅਦਾਰਾ ਭਾਸ਼ਾ ਵਿਭਾਗ ਉਹਨਾਂ ਨੂੰ ਭੇਜੇ ਜਾਂਦੇ ਆ ਵੀ ਇਹ ਲਫ਼ਜ਼ ਤੁਸੀਂ ਆਪਣੇ ਸ਼ਾਮਲ ਕਰਨੇ। ਇਹ ਬੜੇ ਪਲੈਨਿੰਗ ਦੇ ਨਾਲ ਉਧਰ ਵੀ ਇਹ ਕੰਮ ਹੋਇਆ। ਲੇਕਿਨ ਚੂੰਕਿ ਇੱਕ ਬੜੇ ਮਦਦ ਦੇ ਨਾਲ ਦੁਨੀਆ ਦੇ ਮਜ਼ਹਬਾਂ ਦੇ ਵਿੱਚੋਂ ਉਹਦੇ ਨਾਲ ਵਬਸਤਾ ਹੈ, ਉਹਦੀ ਜ਼ੁਬਾਨ ਹੈ, ਉਹ ਪੰਜਾਬੀ ਇਸ ਵਾਸਤੇ ਉੱਥੇ ਮਰ ਨਹੀਂ ਸਕਦੀ ਉਸ ਤਰ੍ਹਾਂ ਜਿੱਦਾਂ ਅਸੀਂ ਖਤਰੇ ਨਾਲ ਦੁਚਾਰ ਹੈ ਇੱਥੇ। ਸਹੀ। ਤੇ ਬੜੀ ਖੂਬਸੂਰਤ ਅਸੀਂ ਗੱਲਾਂ ਦੋਸਤਾਂ ਕੋਲੋਂ ਸੁਣੀਆਂ। ਤੇ ਤੁਸੀਂ ਨਾਸਰ ਭਾਈ ਇਹ ਦੱਸੋ ਕਿ ਜਦੋਂ ਤੁਸੀਂ ਇੰਟਰਵਿਊ ਲੈਂਦੇ ਹੋ ਤੇ ਇੱਕ ਤਾਂ ਪੰਜਾਬੀ ਬੋਲਦੇ ਆ ਜਿਹੜੇ ਉਧਰੋਂ ਮਹਿਮਾਨ ਆਏ ਆ, ਉਹਦਾ ਆਪਣਾ ਲੁਤਫ ਹੈ। ਜਦੋਂ ਸਾਡੀ ਪੰਜਾਬੀ ਸਾਨੂੰ ਬੋਲਦੇ ਆ ਸੁਣਦੇ ਆ ਤਾਂ ਉਹਨਾਂ ਦੇ ਕੀ ਤਾਸੁਰਾਤ ਹੁੰਦੇ? ਬਿਲਕੁਲ ਜੀ, ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਦੋਸਤ ਆਉਂਦੇ ਆ ਉਹ ਵੈਸੇ ਸਾਡੀ ਪੰਜਾਬੀ ਨੂੰ ਉਹਦਾ ਪਸੰਦ ਕਰਦੇ, ਕਹਿੰਦੇ ਤੁਸੀਂ ਬਹੁਤ ਹੀ ਵਧੀਆ ਪੰਜਾਬੀ ਬੋਲਦੇ ਹੋ। ਕਿਉਂਕਿ ਉਹ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਉਹ ਕਿੰਨੀ ਸੋਹਣੀ ਪੰਜਾਬੀ ਬੋਲਦੇ ਸੀ, ਕਿੰਨੀ ਸੋਹਣੀ ਪੰਜਾਬੀ। ਪਹਿਲੀ ਬਾਤ ਉਹਦੀ ਇਹ ਹੈ ਕਿ ਜਿਹੜੇ ਬੰਦੇ ਨਾਸ਼ਨਾ ਜਿਹਨਾਂ ਨੂੰ ਬਹੁਤਾ ਪਤਾ ਨਹੀਂ ਪਾਕਿਸਤਾਨ ਦੇ ਬਾਰੇ ਜਾਂ ਇਹਦੇ ਕਲਚਰ ਦੇ ਬਾਰੇ, ਉਹ ਇਹ ਸਮਝਦੇ ਕਿ ਪਤਾ ਨਹੀਂ ਦੂਜਾ ਮੁਲਕ ਇੱਥੇ ਕਿੱਦਾਂ ਲੋਕ ਰਹਿੰਦੇ ਹੋਣਗੇ, ਕਿਹੜੀ ਬੋਲੀ ਬੋਲਦੇ ਹੋ, ਕੀ ਖਾਂਦੇ ਪੀਂਦੇ ਹੋ। ਤੇ ਉਹ ਜਦੋਂ ਆਉਂਦੇ ਆ ਨਾ ਪਹਿਲੇ ਤਾਂ ਸਾਡੇ ਉਹ ਲਿਬਾਸ ਸਾਰਾ ਕੁਝ ਦੇਖ ਕੇ ਉਹ ਕਹਿੰਦੇ ਵੀ ਨਹੀਂ ਵੀ ਆਪਣੇ ਵਰਗੇ ਹੀ ਇਹ ਚੀਜ਼ਾਂ ਵੀ ਉਹੀ ਆ, ਸਾਰਾ ਕੁਝ ਹੀ ਸੇਮ ਹੀ। ਤੇ ਜਦੋਂ ਬੋਲੀ ਬੋਲਦੇ ਆ ਨਾ ਫਿਰ ਉਹ ਬੜਾ ਉਹਨਾਂ ਦੀ ਇੱਕ ਹੈਰਾਨਕੁਨ ਚੀਜ਼ ਹੁੰਦੀ ਵੀ ਇਹ ਤਾਂ ਸਾਡੇ ਨੂੰ ਵੀ ਵਧੀਆ ਬੋਲਦੇ ਬੋਲੀ। ਪਤਾ ਨਹੀਂ ਉਹ ਕਿਸ ਲਿਹਾਜ਼ ਨਾਲ ਸਮਝਦੇ ਵੀ ਸਾਡੇ ਨਾਲ ਵਧੀਆ ਬੋਲਦੇ, ਲੇਕਿਨ ਸਾਨੂੰ ਇਦਾਂ ਲੱਗਦਾ ਵੀ ਸਾਨੂੰ ਉਹਨਾਂ ਦੀ ਬੋਲੀ ਬਹੁਤੀ ਸੋਹਣੀ ਲੱਗਦੀ ਹੈ। ਅੱਛਾ, ਇਹ ਵਾਕਈ ਆ ਵੀ ਅਸੀਂ ਉਹਨਾਂ ਦੀ ਬੋਲੀ ਨੂੰ ਆਈਡੀਅਲਾਈਜ਼ ਕਰਦੇ ਆ, ਉਹ ਇੱਧਰ ਵਾਲੀ ਕਰਦੇ ਆ। ਸਾਨੂੰ ਤਾਂ ਲੱਗਦਾ ਕਿ ਉਹ ਪੰਜਾਬੀ ਦੇ ਲਫ਼ਜ਼ ਜਿਹੜੇ ਅਸੀਂ ਪਿੱਛੇ ਪੁਰਾਣੇ ਸੁਣੇ ਜੀ ਆਪਣੇ ਚਾਚਿਆਂ ਤਾਇਆਂ ਕੋਲ ਜਾਂ ਬਜ਼ੁਰਗਾਂ ਕੋਲ, ਉਹ ਬੋਲਦੇ ਆ, ਹੁਣ ਵੀ ਬੋਲਦੇ ਆ, ਇੱਕਣ ਕਿੱਕਣ ਹੈ। ਤੇ ਉਹ ਸਾਡੇ ਤਾਂ ਹੁਣ ਬਹੁਤ ਘੱਟ ਬੋਲਦੇ ਆ, ਬਹੁਤ ਘੱਟ। ਲੁਧਿਆਣੇ ਦੇ ਆਪਣੇ ਉਹ ਬੁੱਢੇ ਵਾਲੀ ਬੋਲਦੇ ਹੁੰਦੇ ਸੀਗੇ, ਇੱਕਣ ਆਇਆ ਤੇ ਕਿੱਕਣ ਗਿਆ, ਕਿੱਕੋਂ ਹੈ। ਦਰਅਸਲ ਪੰਜਾਬ ਦੇ ਜਿਹੜੇ ਜ਼ਿਲ੍ਹੇ ਸੀ ਨਾ, ਇਹਨਾਂ ਦੀਆਂ 12 ਸੀ ਲਹਿਦਾ, ਸਾਂਦਲਬਾਰ, ਦੂਸਰੀ ਨੀਲੀ ਬਾਰ, ਇਹ ਹਰ 12 ਦੀ ਲਹਿਦਾ ਬੋਲੀ ਸੀ। ਗੁਰਦਾਸਪੁਰ ਤੇ ਅੰਮ੍ਰਿਤਸਰ ਇਹਨਾਂ ਦੀ ਬੋਲੀ ਹੈ। ਅੱਛਾ, ਪਛਾਣ ਇੰਨੀ ਹੈ ਜੀ ਕਿ ਉਹ ਸਾਡੇ ਹੁਸ਼ਿਆਰਪੁਰੀਏ ਜਾਂ ਜਲੰਧਰ ਦੇ ਲੋਕ ਜਿਹੜੇ ਦੁਆਬੇ ਤੋਂ ਆਏ ਉਹਨਾਂ ਦੀ ਬੋਲੀ ਉਹ ਪਛਾਣ ਲੈਂਦੇ। ਸ਼ੁਰੂ ਚ ਮੈਂ ਜਦੋਂ ਵੀਡੀਓ ਕਰਦਾ ਹੁੰਦਾ ਸੀ, ਮੈਂ ਆਪਣੀ ਤਸਵੀਰ ਨਹੀਂ ਸੀ ਮੇਰੀ ਆਂਦੀ, ਮੈਂ ਆਪਣੇ ਸਾਹਮਣੇ ਬਹਿ ਕੇ ਗੱਲਬਾਤ ਕਰਦਾ ਹੁੰਦਾ ਸੀ
ਅੱਗੇ ਗੈਸਟ ਬੈਠਾ ਹੋਣਾ ਉਸ ਟਾਈਮ ਦੇ ਵਿੱਚ। ਤੋਂ ਬਹੁਤੇ ਤਾਂ ਮੈਨੂੰ ਕਹਿਣ ਵੀ ਯਾਰ ਤੂੰ ਹੈ ਇੰਡੀਅਨ ਨਹੀਂ ਹੈ, ਪਾਕਿਸਤਾਨੀ ਨਹੀਂ ਹੈ। ਮੇਰੀ ਬੋਲੀ ਤੋਂ ਉਹਨਾਂ ਨੇ ਕਿਹਾ ਵੀ ਇਹ ਬੇਸ਼ੁਮਾਰ ਕਮੈਂਟ ਲੋਕਾਂ ਨੇ ਕੀਤੇ ਵੀ ਯਾਰ ਇਹ ਤਾਂ ਦੁਆਬੇ ਵਾਲੀ ਬੋਲੀ ਬੋਲਦਾ। ਉਦੋਂ ਸ਼ੁਰੂ ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਦੁਆਬਾ ਕਿਹਨੂੰ ਕਹਿੰਦੇ ਆ, ਲੇਕਿਨ ਜਦੋਂ ਪਤਾ ਲੱਗਾ ਵੀ ਇਹ ਜਿਹੜੀ ਇਹਨਾਂ ਨੂੰ ਜ਼ੋਨ ਨੂੰ ਇਹ ਜ਼ੋਨ ਦੁੱਧ ਹਾਂਜੀ, ਫਿਰ ਸਾਨੂੰ ਵੀ ਉਹਨੂੰ ਦੱਸੀਦਾ ਵੀ ਭਾਈ ਅਸੀਂ ਸਾਡੀਆਂ ਜੜ੍ਹਾਂ ਇੱਥੇ ਆ, ਅਸੀਂ ਇੱਥੇ ਉੱਠ ਕੇ ਗਏ ਆ, ਸਾਡੇ ਬਜ਼ੁਰਗ ਬਹੁਤ ਯਾਦ ਇੱਥੇ ਹੀ ਗਏ ਉੱਠ ਕੇ, ਤੇ ਸਾਡੇ ਬਜ਼ੁਰਗਾਂ ਦੀਆਂ ਕਬਰਾਂ ਐ ਉੱਥੇ ਸ਼ਾਨਤੋੜ ਨਾਸਰ ਅਸੀਂ ਜਦੋਂ ਜਾ ਕੇ ਕੋਈ ਗੱਲਬਾਤ ਕਰੀਏ ਕਿਸੇ ਉੱਪਰ ਪਤਾ ਉਹ ਫੌਰੀ ਤੌਰ ਤੇ ਸਾਨੂੰ ਕਹਿੰਦਾ ਯਾਰ ਫੈਸਲਾਬਾਦ ਨੂੰ ਆਏ ਨੇ। ਫੈਸਲਾਬਾਦ ਐਕਸੈਂਟ ਜਿਹੜਾ ਨਾ ਇਹ ਪਹਿਚਾਣਿਆ ਜਾਂਦਾ ਕਿਤੇ ਵੀ ਚੱਲ ਜਾਓ। ਅੱਛਾ, ਇਹ ਬੜਾ ਇੱਕ ਮੁਗਾਲਦਾ ਵੀ ਜਿਹੜਾ ਫੈਸਲਾਬਾਦ ਐਕਸੈਂਟ ਹੈ ਨਾ, ਅਸੀਂ ਕਹਿ ਦਿੰਦੇ ਹਾਂ ਵੀ ਫੈਸਲਾਬਾਦ ਦਾ ਲਹਿਜਾ, ਉਹ ਕਿਹਾ ਤਾਂ ਜਾਂਦਾ ਹੈ ਕਿ ਜਦੋਂ ਇੱਥੇ 12 ਆਬਾਦ ਹੋਈਆਂ, ਕਿਉਂਕਿ ਪੰਜਾਬ ਦੀਆਂ 5 12 ਹੈ। ਗੋਂਦਲਬਾਰ ਸ਼ਮਾਲ ਵਾਲੇ ਪਾਸੋਂ ਸ਼ੁਰੂ ਹੋਵੇ ਜਦੋਂ ਪੰਜਾਬ ਦੇ ਦਰਿਆ ਆਉਂਦੇ ਉਧਰ ਦੇ ਹਿਸਾਬ ਨਾਲ ਹੀ 12 ਹੁੰਦੇ। ਗੋਂਦਲਬਾਰ ਮੰਡੀ ਭੌਦੀਨ ਤੇ ਇਰਦ ਗਿਰਦ ਉੱਥੇ ਵੀ ਆਬਾਦਕਾਰੀ ਹੋਈ। ਅੱਛਾ, ਅੱਗੇ ਕਰਾਨਾਬਾਰ ਸਰਗੋਦਾ ਦੇ ਇਰਦ ਗਿਰਦ, ਫਿਰ ਸਾਂਦਲਬਾਰ ਜਿਹਨੂੰ ਦੁੱਲੇ ਦੀ ਬਾਰ ਕਹਿੰਦੇ ਸੀ, ਉੱਥੇ ਇਸ ਵੇਲੇ ਅਸੀਂ ਬੈਠੇ ਹਾਂ। ਲਾਲਪੁਰ ਟੋਬਾ ਜ਼ਿਲ੍ਹਾ ਇਹਦੀ ਸਰਾਊਂਡਿੰਗ ਪਿੰਡੀ ਭੱਟੀਆਂ ਦਾ। ਹਾਂਜੀ, ਉਸ ਤੋਂ ਬਾਅਦ ਨੀਲੀਬਾਰ ਜਿਹੜੀ ਹੈ ਤੁਹਾਡਾ ਸਾਹੀਵਾਲ ਜ਼ਿਲ੍ਹਾ ਲੱਗਦਾ, ਅੱਗੇ ਖਾਨੇਵਾਲ ਵਾਲੀ ਗੰਜੀਬਾਰ। ਇਹ 5 12 ਜਿਹੜੀਆਂ 1947 ਦੇ ਟਾਈਮ ਦਾ ਪੰਜਾਬ ਸੀ ਉਹਦੇ ਚ ਮੌਜੂਦ। ਹਰ ਕੋਈ ਤੁਹਾਡੀ ਗੱਲ ਕੱਟ ਹੁੰਦੀ ਹੈ। ਇਹ ਕਈ ਬੰਦੇ ਸਵਾਲ ਕਰਦੇ ਕਿ ਬਾਹਰ ਕਿਹਨੂੰ ਕਹਿੰਦੇ ਆ। ਅੱਛਾ, ਸਾਨੂੰ ਇਹ ਵੀ ਦੱਸੋ ਕਿ ਬਾਹਰ ਕਹਿੰਦੇ ਕਿਹਨੂੰ? ਬਾਹਰ ਜਿਹੜਾ ਨਾ ਜੀ ਅਰਬੀ ਦੇ ਹਿਸਾਬ ਦੇ ਨਾਲ ਅਗਰ ਅਸੀਂ ਦੇਖੀਏ ਨਾ ਤੇ ਇਹਨੂੰ ਖੁਸ਼ਕ ਜਗ੍ਹਾ ਨੂੰ ਕਹਿੰਦੇ ਬਾਹਰ। ਬਾਹਰ ਤੋਂ ਹਾਂ, ਬਹਿਰੋ ਬਾਰ ਜਿੱਦਾਂ ਅਸੀਂ ਕਹਿੰਦੇ ਨਾ, ਬਲਕਿ ਫਾਰਸੀ ਦਾ ਲਫ਼ਜ਼ ਹੈ ਤੇ ਇਹਦਾ ਮਤਲਬ ਹੈ ਕਿ ਖੁਸ਼ਕ ਇਲਾਕਾ। ਤੇ ਦੂਸਰਾ ਇਹਦੇ ਬਾਰੇ ਕਿਹਾ ਜਾਂਦਾ ਵੀ ਬਾਹਰ ਦੇ ਮਹਿਨੇ ਚੋਂ ਕਿਉਂਕਿ ਪੰਜਾਬ ਦੇ ਦਰਿਆਵਾਂ ਦੇ ਨਾਲ ਜਿਹੜੇ ਕੱਚੇ ਦੇ ਇਲਾਕੇ ਸੀ ਉੱਥੇ ਤਾਂ ਕਾਸ਼ਤਕਾਰੀ ਹੁੰਦੀ ਸੀ। ਪਾਣੀ ਦਰਿਆ ਦਾ ਆ ਜਾਣਾ, ਉਹਨੇ ਮਿੱਟੀ ਵੀ ਸਿੱਟ ਜਾਣੀ, ਪਾਣੀ ਵੀ ਦੇ ਜਾਣਾ, ਲਾਗੇ ਲਾਗੇ ਖੂਹ ਵੀ ਹੁੰਦੇ ਸੀ। ਲੇਕਿਨ ਜਿਹੜਾ ਦੂਰ ਇਲਾਕਾ ਹੋ ਜਾਂਦਾ ਸੀ ਨਾ ਥੋੜਾ ਜਿਹਾ, ਉੱਥੇ ਦਰਿਆ ਦਾ ਪਾਣੀ ਬਹੁਤ ਘੱਟ ਆਉਂਦਾ ਸੀ, ਉੱਚਾ ਵੀ ਸੀ ਉਹ। ਇਹ ਪੂਰਾ ਫਿਰ ਉੱਥੋਂ ਗੋਂਦਲਬਾਰ ਤੋਂ ਸ਼ੁਰੂ ਹੋ ਕੇ ਗੰਜੀਬਾਰ ਤੱਕ ਜਾਂਦਾ ਸੀ, ਅੱਗੇ ਰਿਆਸਤ ਭਾਵਲਪੁਰ ਤੱਕ ਚਲੇ ਜਾਂਦਾ ਸੀ। ਇੱਥੇ ਫਿਰ ਅੰਗਰੇਜ਼ਾਂ ਨੇ ਇਹ ਜਿਹੜੀਆਂ 12 ਸੀ 5 1849 ਤੇ ਪੰਜਾਬ 'ਚ ਕਬਜ਼ਾ ਹੋਇਆ। ਮਹਾਰਾਜਾ ਰਣਜੀਤ ਸਿੰਘ ਦੀ ਤੇ ਉਹਨਾਂ ਦੇ ਅਗਲਿਆਂ ਦੀ ਹਕੂਮਤ ਖਤਮ ਹੋਈ ਹੈ ਤੇ ਉਸ ਤੋਂ ਫੌਰਨ ਬਾਅਦ ਉਹਨਾਂ ਨੇ ਇੱਥੇ ਹਿਸਾਬ ਲਾ ਲਿਆ ਕਿ ਦਰਿਆ ਬੜੇ ਪਲੇਨ ਔਰ ਆਸਤਾ ਚੱਲਦੇ ਆ, ਕਿਉਂਕਿ ਪਹਾੜੀ ਇਲਾਕੇ ਦੇ ਦਰਿਆ ਬੜੇ ਤੇਜ਼ ਚੱਲਦੇ ਹੁੰਦੇ, ਇੱਥੇ ਆ ਕੇ ਸਲੋ ਹੋ ਜਾਂਦੇ। ਇਹਨਾਂ ਨੂੰ ਕੰਟਰੋਲ ਕਰਨਾ ਸੌਖਾ ਤੇ ਹੈ ਵੀ, ਬੜੇ ਬੜੇ ਦਰਿਆ ਤੇ ਜ਼ਮੀਨ ਪੱਧਰੀ ਹੈ ਤੇ ਬੇਸ਼ੁਮਾਰ ਜ਼ਮੀਨ ਹੈ, ਬੇਤਹਾਸ਼ਾ ਹੈ। ਇਹਨੂੰ ਕਿਸੇ ਤਰ੍ਹਾਂ ਇਸਤੇਮਾਲ 'ਚ ਲਿਆਈਏ। ਇੰਜੀਨੀਅਰਿੰਗ ਬਹੁਤ ਉਹਨਾਂ ਦੀ ਸੀਗੀ। ਉਹਨਾਂ ਨੇ ਫਿਰ ਇੱਥੇ ਨਹਿਰਾਂ ਕੱਢੀਆਂ ਦਰਿਆਵਾਂ ਚੋਂ ਤੇ ਚੱਕਬੰਦੀ ਕੀਤੀ ਹੈ। ਤੁਹਾਨੂੰ ਦੇਖਿਆ ਹੋਵੇਗਾ ਤੁਸੀਂ 12 ਦੇ ਵਿੱਚ ਸਾਰੇ ਚੱਕਾਂ ਦੇ ਨੰਬਰ ਹੈ ਜੀ। ਫਿਰ ਉਧਰੋਂ ਜਿਹੜਾ ਸਾਡੇ ਮਸ਼ਰਕੀ ਪੰਜਾਬ ਹੈ ਜਾਂ ਸ਼ਮਾਲੀ ਪੰਜਾਬ ਹੈ, ਗੁਜਰਾਤ ਹੈ, ਸਿਆਲਕੋਟ ਹੈ, ਨਾਰੋਵਾਲ ਹੈ, ਇਹਨਾਂ ਇਲਾਕਿਆਂ ਚੋਂ ਵੀ ਲੋਕ ਆਏ, ਈਵਨ ਜੇਲ੍ਹ ਵੱਲੋਂ ਵੀ ਆਏ। ਉਹਨਾਂ ਨੂੰ ਕਿਹਾ ਇੱਥੇ ਰਕਬੇ ਖਰੀਦੋ। ਲੋਕ ਕੀ ਕਰਦੇ ਸੀ, ਗਰੁੱਪ ਬਣਾ ਕੇ ਆਉਂਦੇ ਸੀਗੇ ਤੇ ਉਹ ਨਾਰਮਲੀ ਉਸ ਗਰੁੱਪ ਦਾ ਇੱਕ ਲੀਡਰ ਹੁੰਦਾ ਸੀ ਜਿਹਨੂੰ ਨੰਬਰਦਾਰੀ ਦੇ ਦਿੰਦੇ ਸੀ ਤੇ ਉਹ ਲੋਕ ਆ ਕੇ ਜਦੋਂ ਵੱਸਦੇ ਸੀ ਨਾ ਤੇ ਉਹ ਉਸੇ ਪਿੰਡ ਦੇ ਨੰਬਰ ਦੇ ਨਾਲ ਆਪਣਾ ਨਾਮ ਵੀ ਪਿਛਲੇ ਪਿੰਡ ਦਾ ਨਾਮ ਲਾ ਮਨਸੂਬ ਕਰ। ਜਿੱਦਾਂ ਅਸੀਂ ਇਸ ਵੇਲੇ ਘਣੀਏ ਦੇ ਹਦੂਦ 'ਚ ਬੈਠੇ 371 ਜੀਮ ਦੇ 370 ਜੇਬੀ 71 ਹੈਗਾ ਗੰਡਾ ਸਿੰਘ ਨਾਲ, ਤੇ ਹਰ ਪਿੰਡ ਦੇ ਤੁਹਾਡੇ ਪਿੰਡ ਦਾ ਵੀ ਨਾਮ ਹੋਣਾ। 370 ਦਾ ਨਾਮ ਵੀ ਹੋਣਾ। ਜੇਬੀ ਘਣੀਆਂ ਕਹਿੰਦੇ ਮੁਸਲਮਾਨ ਇਹਨੂੰ, ਕਿਉਂਕਿ ਸਿੱਖ ਸਰਦਾਰ ਜ਼ਿਆਦਾ ਇੱਥੇ ਰਹਿੰਦੇ ਸੀ ਤੇ ਇਹਦੀ ਵਜ੍ਹਾ ਨਾਲ ਇਹਨੂੰ ਸਿੱਖਾਂ ਵਾਲਾ ਵੀ ਕਹਿ ਦਿੰਦੇ ਸੀ। ਇਸੇ ਤਰ੍ਹਾਂ ਜਿੰਨੇ ਪਿੰਡ ਤੁਹਾਡੇ ਮੂੰਗੀ ਜ਼ਾਰਾ ਨਾਲ ਉੱਥੇ ਜਲੰਧਰੀਆਂ ਦੇ ਪਿੰਡ ਹੈ, ਰਾਈਆਂ ਦੇ ਗੜਾ, ਸਾਰੇ ਜਲੰਧਰੀ ਸਾਰੇ ਇਹ ਸਾਰੇ ਪਿੱਛੇ ਪਿੰਡ ਹੈਗੇ। ਇਹ ਸਾਰੀਆਂ 12 ਦੇ ਵਿੱਚ ਇਦਾਂ ਪਿੰਡਾਂ ਦੇ ਨਾਂ ਹੈ। 1947 ਦੇ ਵਿੱਚ ਫਿਰ ਇਹ ਹੋਇਆ, ਤਕਸੀਮ ਹੋਈ ਹੈ ਤੇ ਜਿਹੜੇ ਲੋਕ ਹਿੰਦੂ ਸਿੱਖ ਸੀਗੇ ਜਾਂ ਇੱਥੇ ਨਹੀਂ ਸੀ ਰਹਿਣਾ ਚਾਹਦੇ ਉਹ ਵਾਪਸ ਚਲੇ ਗਏ ਤੇ ਮੁਸਲਮਾਨ ਜਿਹੜੇ ਸੀ ਉਹ ਆ ਗਏ। ਆ ਕੇ ਫਿਰ ਉਹ ਸੈਟਲਮੈਂਟ ਹੋਈ, ਜ਼ਿਆਦਾਤਰ ਕੋਸ਼ਿਸ਼ ਕੀਤੀ ਜਿੱਥੇ ਰਿਸ਼ਤੇਦਾਰ ਪਹਿਲੇ ਬੈਠੇ ਉੱਥੇ ਗਏ ਤੇ 2 ਫੇਜ਼ ਲੋਕ ਆ ਗਏ। ਅੱਛਾ, ਹੁਣ ਲਹਿਜਾ ਇੱਥੋਂ ਦਾ ਤਾਂ ਕਹਿ ਦਿੱਤਾ ਜਾਂਦਾ ਵੀ ਜਿਹੜੇ ਮੁਹਾਜਰ ਲੋਕ ਆਏ ਆ ਡੋਮੀਨੈਂਟ ਉਹ ਉਹਨਾਂ ਇਲਾਕਿਆਂ ਦੇ ਲੋਕ ਆ ਜਿਹੜੇ ਜਲੰਧਰ ਆ ਜਾਂ ਹੁਸ਼ਿਆਰਪੁਰ ਜਾਂ ਲੁਧਿਆਣੇ ਦੇ, ਉਹਨਾਂ ਦਾ ਐਕਸੈਂਟ ਮਿਲਦਾ ਜੁਲਦਾ। ਅਦਰਵਾਈਜ਼ ਜਿਹੜਾ ਇੱਥੋਂ ਦਾ ਤਾਰੀਖੀ ਤੌਰ ਤੇ ਐਕਸੈਂਟ ਹੈ ਉਹ ਜੰਗਲੀ ਪੰਜਾਬ ਵਾਲਾ ਐਕਸੈਂਟ, ਜਿਹੜਾ ਕਿ ਹੁਣ ਸਾਨੂੰ ਨਜ਼ਰ ਨਹੀਂ ਕਿਤੇ ਆਉਂਦਾ। ਪਿੱਛੇ ਦੂਰ ਅਸੀਂ ਜਾਵਾਂਗੇ ਕਿਸੇ ਪਾਸੇ, ਇੱਥੋਂ ਦੀ ਧਰਤੀ ਦਾ ਅਸਲ ਲਹਿਜਾ ਜਿਹੜਾ ਸੀ ਉਹਨੂੰ ਜੰਗਲੀ ਕਹਿੰਦੇ ਸੀ ਜਾਂ ਝਾਂਗੀ ਕਹਿੰਦੇ ਸੀ ਜਾਂ ਝੰਗ। ਸਰਾਇਕੀ ਦਾ ਲਫ਼ਜ਼ ਤਾਂ ਖੈਰ ਇੱਥੇ ਮੁਸਤਮਲ ਨਹੀਂ ਸੀ ਹੁੰਦਾ, ਉਹ ਤੇ ਮੁਲਤਾਨ ਵਾਲੀ ਸਾਈਡ ਤੇ ਸਾਸੀ ਬੇਖਬਰੀ ਕਹਿ ਦਿੰਦੇ ਆ ਉਹਨਾਂ ਨੂੰ ਸਰਾਇਕੀ, ਤੇ ਉਹ ਹੁਣ ਆਪਣੇ ਆਪ ਨੂੰ ਕਹਿਣ ਲੱਗ ਪਏ ਕਿਉਂਕਿ ਉਹੀ ਲਹਿਜਿਆਂ ਦੀ ਗੱਲ ਹੈ ਕਿ ਅਸੀਂ ਇੱਕ ਦੂਜੇ ਨੂੰ ਜਦੋਂ ਕਹਿਣਾ ਹੋਵੇ ਨਾ, ਨਕਾਰਨਾ ਹੋਵੇ, ਤੇ ਫਿਰ ਅਸੀਂ ਦੂਜੇ ਦੇ ਉੱਤੇ ਥੋਪ ਦਿੰਦੇ ਤੇ ਜੰਗਲੀ ਜਿਹਾ ਸਰਾਇਕੀ ਜਿਹਾ।
ਇਹ ਰਵਈਆ लेकिन तारक साहब मैं कहना हूँ कि लहजे कोई किसी भी लहजे च बोलो लेकिन पंजाबी बोलो तो सही। ਮੈਂ ਪੰਜਾਬੀ ये भी MA पंजाबी ने दिलावर साहब। ਉਹ ਜੇ ਅਸੀਂ ਦਿਲਾਵਰ ਸਾਹਿਬ ਨਾਲ ਵੀ ਗੱਲਾਂ ਕਰਦੇ ਆ, ਤੁਸੀਂ ਸਰ MA ਪੰਜਾਬੀ ਕੀਤਾ ਮੇਰੇ ਤਰ੍ਹਾਂ, ਮੈਂ ਵੀ MA ਪੰਜਾਬੀ ਕੀਤਾ, ਮੈਂ ਪ੍ਰਾਈਵੇਟਲੀ ਕੀਤਾ, ਟੀਚਰ ਸੀ ਤੇ ਮੈਂ ਨਾਲ MA ਪੰਜਾਬੀ ਕਰ ਲਿਆ ਜੀ। ਤੇ ਕਿਸ ਤਰ੍ਹਾਂ ਤੁਹਾਡਾ ਰੁਝਾਨ ਫਿਰ ਕਿੱਦਾਂ ਹੋਇਆ ਵੀ ਪੰਜਾਬੀ ਚ MA ਕਰਨਾ? ਸਰ ਮੈਂ ਟੀਚਿੰਗ ਦਾ ਜਿਹੜਾ ਸਟਾਰਟ ਸੀ ਨਾ ਉਹ ਬਤੌਰ PTC ਟੀਚਰ ਤੋਂ ਕੀਤਾ ਸੀ ਠੀਕ ਤੇ ਇਸ ਤੋਂ ਬਾਅਦ ਮੈਂ ਨਾਲ ਆਪਣੀ ਤਾਲੀਮ ਵੀ ਮੁਕੰਮਲ ਕੀਤੀ। ਜਿਸ ਵਕਤ ਮੈਂ ਆਪਣੀ ਤਾਲੀਮ BA B.Ed ਤੱਕ ਮੁਕੰਮਲ ਕਰ ਰਹੀ ਹਾਂ, ਉਸ ਤੋਂ ਬਾਅਦ ਮੇਰਾ ਆਪਣਾ ਫਿਰ ਸ਼ੌਕ ਇਰਾਦਾ ਬਣਿਆ MA ਕਰਨ ਦਾ। ਤੇ ਮੈਨੂੰ ਪੰਜਾਬੀ ਦਾ ਪਹਿਲੇ ਤੋਂ ਹੀ ਸ਼ੌਕ ਸੀਗਾ। ਠੀਕ ਹੈ, ਸ਼ਗਫ ਸਗਾ। ਹਾਂਜੀ, ਆਪਣੀ ਮਾਦਰੀ ਜ਼ੁਬਾਨ ਕਰਕੇ ਇਸ ਵਾਸਤੇ ਮੈਂ ਇਸੇ ਮਜ਼ਮੂਨ ਦੇ ਵਿੱਚ MA ਕੀਤਾ। ਔਰ ਸਕੂਲ ਦੇ ਦੌਰਾਨ ਕਾਫੀ ਦੇਰ ਤੱਕ ਮੈਂ ਹਾਈ ਸਕੂਲ ਦੀਆਂ ਕਲਾਸਾਂ ਜਿਹੜੀਆਂ ਉਹਨਾਂ ਨੂੰ ਬਤੌਰ ਸਬਜੈਕਟ ਪੰਜਾਬੀ ਪੜਾਇਆ। ਇਹ ਪਹਿਲੇ ਸਬਜੈਕਟ ਨਾ ਜੀ 1970 ਦੇ ਵਿੱਚ ਆ ਕੇ ਦੁਬਾਰਾ ਸ਼ੁਰੂ ਹੋਇਆ। ਇੱਕ ਜਿਹੜੇ ਸਾਡੇ ਮਤਲਬ 1947 ਦੇ ਨਾਲ ਪੰਜਾਬੀ ਜ਼ੁਬਾਨ ਦੇ ਨਾਲ ਮਸਾਇਲ ਦਰਪੇਸ਼ ਹੋਏ ਆ, ਇੱਕ ਇਹ ਵੀ ਹੈ ਕਿ ਉਸ ਤੋਂ ਫੌਰਨ ਬਾਅਦ ਉੱਥੋਂ ਉਹ ਜਿਹੜਾ ਪੰਜਾਬੀ ਫਾਜ਼ਲ ਕਰਾਉਂਦੇ ਸੀ ਜੀ। ਹੋਰ ਵੀ ਸੀਗੇ, ਹਿੰਦੀ ਫਾਜ਼ਲ ਵੀ ਸੀਗਾ, ਪੰਜਾਬੀ ਫਾਜ਼ਲ ਸੀਗਾ, ਉਰਦੂ ਅਰਬੀ ਫਾਜ਼ਲ ਚੱਲਦੇ ਰਹੇ, ਪੰਜਾਬੀ ਫਾਜ਼ਲ ਖਤਮ ਕਰ ਦਿੱਤਾ। ਇਹ ਫਿਰ 1970 ਦੇ ਕਰੀਬ ਜਾ ਕੇ ਦੁਬਾਰਾ ਸ਼ੁਰੂ ਹੋਇਆ। ਯਾਨੀ ਇੰਨਾ ਸੈਟਬੈਕ ਹੋਇਆ ਜੀ ਕਿ ਜਿਸ ਮੁਲਕ ਦੇ ਵਿੱਚ ਡੋਮੀਨੈਂਟ ਜ਼ੁਬਾਨ ਜ਼ਿਆਦਾ ਲੋਕਾਂ ਦੀ ਜ਼ੁਬਾਨ, ਖਾਸ ਤੌਰ ਤੇ ਪਾਕਿਸਤਾਨ ਵਾਲਾ ਮਗਰਬੀ ਪਾਕਿਸਤਾਨ ਵਾਲਾ ਪਾਸਾ, ਵੈਸੇ ਤਾਂ ਬੰਗਾਲੀ ਜ਼ਿਆਦਾ ਬੰਗਲਾਦੇਸ਼ੀ ਸੀਗੇ, ਆਪਣਾ ਬੰਗਾਲੀ ਸੀਗੇ, ਤੇ ਉਹ ਤੁਸੀਂ ਉੱਥੇ ਉਹਦੇ ਘਰ ਦੇ ਵਿੱਚ ਉਹਦੀ ਜਿਹੜੀ ਸਭ ਤੋਂ ਬੜੀ ਯੂਨੀਵਰਸਿਟੀ ਹੈ ਉਹਦੇ ਵਿੱਚੋਂ ਤੁਸੀਂ ਪੰਜਾਬੀ ਖਤਮ ਕਰ ਰਹੇ। ਕਿੰਨੀ ਮਜ਼ੇਦਾਰ ਖੇਤ ਗੱਲ ਨਹੀਂ ਜੀ। ਫਿਰ ਬਾਅਦ ਦੇ ਵਿੱਚ ਸ਼ੁਰੂ ਕੀਤਾ ਤੇ ਫਿਰ ਤੁਸੀਂ ਵੀ MA ਕੀਤਾ ਤੇ ਬਾਅਦ ਜਾ ਕੇ ਫਿਰ ਮੈਂ ਵੀ ਕੀਤਾ। ਹੁਣ ਡਿਪਾਰਟਮੈਂਟ ਚੱਲ ਰਿਹਾ ਲੇਕਿਨ ਪੰਜਾਬੀ ਡਿਪਾਰਟਮੈਂਟਾਂ ਦਾ ਹਿਸਾਬ ਕੋਈ ਨਹੀਂ, ਦਾਖਲਾ ਕੋਈ ਨਹੀਂ ਲੈਂਦਾ ਜੀ। ਲੱਭ ਕੇ ਜਿਹੜੇ ਟੀਚਰ ਹੈ ਨਾ ਜੀ, ਪ੍ਰੋਫੈਸਰ ਹੈ, ਉਹ ਬੱਚਿਆਂ ਨੂੰ ਮੋਟੀਵੇਟ ਕਰਦੇ ਆ ਕਿ ਤੁਸੀਂ ਦਾਖਲਾ ਲਓ। ਤੇ ਫਿਰ ਕਦ ਲਿਖਿਆ ਵੀ ਜਾਂ ਲਿਟਰੇਚਰ ਪੜ੍ਹਨ ਦਾ ਰੁਝਾਨ ਰਿਹਾ? ਪੜ੍ਹਨ ਦਾ ਠੀਕ ਹੈ। ਆਪਣਾ ਪਿਛੋਕੜ ਦੱਸੋ ਜੀ, ਆਪਣਾ ਪਿਛੋਕੜ ਕੀ ਹੈ? ਕਿਹੜੇ ਜ਼ਿਲ੍ਹੇ ਦੇ? ਸਾਡਾ ਸਰ ਇੰਡੀਆ ਦੇ ਵਿੱਚ ਇਲਾਕਾ ਸੀ ਰਿਆਸਤ ਕਪੂਰਥਲਾ, ਪਿੰਡ ਸੀ ਚਾੜਾਂ ਤੇ ਤਹਿਸੀਲ ਫਗਵਾੜਾ ਸੀ। ਫਗਵਾੜਾ ਚਾੜ ਗੋਤ ਵੀ ਹੈ ਗੁਜਰਾਂ ਦਾ? ਚਾੜ ਗੋਤ ਵੀ ਹੈ ਗੁਜਰਾਂ ਦਾ, ਲੇਕਿਨ ਸਾਡਾ ਗੋਤ ਚਾੜ ਨਹੀਂ, ਅਸੀਂ ਚੌਹਾਨ ਆ। ਤੁਸੀਂ ਚੌਹਾਨ? ਹਾਂ, ਠੀਕ ਹੈ। ਦੋਸਤਾਂ ਦੇ ਨਾਲ ਜੀ ਬੜੀ ਖੂਬਸੂਰਤ ਸਾਡੀ ਗੱਲਬਾਤ ਹੋਈ ਹੈ ਪੰਜਾਬੀ ਜ਼ੁਬਾਨ ਬਾਰੇ, ਪੰਜਾਬੀ ਜ਼ੁਬਾਨ ਦੇ ਮਸਲਿਆਂ ਬਾਰੇ, ਪੰਜਾਬ ਦੇ ਗੁੰਮ ਹੁੰਦੇ ਜਾ ਰਹੇ ਵਿਰਸੇ ਬਾਰੇ, ਤੇ ਜਿਹੜੇ ਉਧਰੋਂ ਸਾਡੇ ਇੰਡੀਅਨ ਦੋਸਤ ਆਉਂਦੇ ਆ ਉਹ ਪੰਜਾਬੀ ਸੁਣ ਕੇ ਸਾਡੀ ਕਿੱਦਾਂ ਮਹਿਸੂਸ ਕਰਦੇ ਤੇ ਸਾਨੂੰ ਕਿੱਦਾਂ ਚੰਗੇ ਲੱਗਦੇ। ਤੇ ਜਿਉਂਦੇ ਰਹਿਣ ਉਹ ਲੋਕ ਜਿਨ੍ਹਾਂ ਨੇ ਪੰਜਾਬੀ ਜ਼ੁਬਾਨ ਦੇ ਵਿਰਸੇ ਨੂੰ ਮੋਢਾ ਦਿੱਤਾ ਇਸ ਦੌਰ ਦੇ ਵਿੱਚ ਕਿ ਜਦੋਂ ਮਾਵਾਂ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਮਨਾ ਕਰਦੀਆਂ। ਤੇ ਇਹ ਅਸੀਂ ਸਾਰਿਆਂ ਨੇ ਰਲ ਮਿਲ ਕੇ, ਪੰਜਾਬ ਦੇ ਸ਼ਾਇਰਾਂ ਨੇ, ਅਦੀਬਾਂ ਨੇ, ਪੰਜਾਬੀ ਸਟੇਜ ਔਰ ਫਿਲਮ ਦੇ ਅਦਾਕਾਰਾਂ ਨੇ, ਕਬੱਡੀ ਦੇ ਪੰਜਾਬੀ ਕਮੈਂਟੇਟਰਾਂ ਨੇ, ਔਰ ਸਾਡੇ ਬਚੇ ਕੁਝੇ ਲੋਕ ਜਿਹੜੇ ਜਿਨ੍ਹਾਂ ਨੂੰ ਆਪਣੇ ਪੰਜਾਬ ਦੇ ਪੁਰਾਣੇ ਵਿਰਸੇ ਦੇ ਨਾਲ ਮੁਹੱਬਤ ਹੈ ਔਰ ਉਸ ਮੁਹੱਬਤ ਨੂੰ ਨਿਭਾਉਣਾ ਚਾਹ ਰਹੇ, ਅਸੀਂ ਮਿਲ ਜੁਲ ਕੇ ਪੰਜਾਬ ਦੀ ਬੋਲੀ ਤੇ ਇਹਦੀ ਪੰਜਾਬ ਦੀ ਸ਼ਨਾਖਤ ਦੀ ਪੱਤ ਵਿਛਾਣੀ ਹੈ। ਤੇ ਤੁਸੀਂ ਵੀ ਸਾਡੇ ਨਾਲ ਹੰਗਾਰਾ ਭਰੋ। ਚੈਨਲ 1 ਪਿੰਡ ਪੰਜਾਬ ਦੇ ਇਸ ਹੋਕੇ ਦੇ ਨਾਲ ਤੁਸੀਂ ਵੀ ਸਾਡੇ ਨਾਲ ਚੱਲੋ। ਇਸ ਦੇ ਨਾਲ ਹੀ ਇਜਾਜ਼ਤ, ਰੱਬ ਰਾਖਾ।